ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सचो सच विच बहुत शुक्रिया जी। डॉक्टर साहब अज 5 जनवरी 2018 22 पो नानकशाही संमत 549 दा दिन है। 23 पो नानकशाही संमत 549 दा दिन है। ते डॉक्टर साहब प्रोग्राम शुरू करन तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, आरसीन केबल, Bell 5 केबल इन कैनेडा, roku, जादू बॉक्स, शावा, फेसबुक, ग्लोबल CPN दी ऐप राਹੀਂ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੂਲਕ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਹੈ। ਅਸੀਂ ਸਾਰੀ ਸਿੱਖ ਕੌਮ ਨੂੰ ਇਸ ਮੁਬਾਰਕ ਦਿਨ ਤੇ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਡਾਕਟਰ ਸਾਹਿਬ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਬਹੁਤ ਸ਼ੁਕਰੀਆ। ਜਿਸ ਤਰ੍ਹਾਂ ਕਿ ਸਿੱਖ ਸੰਗਤਾਂ ਇਸ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਮਨਾ ਰਹੀਆਂ ਨੇ, ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਇਸ ਮੁਬਾਰਕ ਦਿਨ ਦੀ ਸਾਂਝ ਪਾਓ ਤੇ ਜੋ ਸਾਡਾ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਇਸੇ ਦਿਨ ਨੂੰ ਹੀ ਸਮਰਪਿਤ ਹੋਏਗਾ। ਜੀ ਡਾਕਟਰ ਸਾਹਿਬ ਦੇਖੋ, ਅਸੀਂ ਪਹਿਲਾਂ ਤਾਂ ਆਪਣੇ ਦੂਰ ਦੁਰਾਡੇ ਵਾਲੇ ਦਰਸ਼ਕਾਂ ਤੋਂ, ਨਿਊਯਾਰਕ ਨਿਊ ਜਰਸੀ ਵਾਲਿਆਂ ਤੋਂ ਨਹੀਂ, ਕਿਉਂਕਿ ਉਹਨਾਂ ਨੂੰ ਤਾਂ ਪਤਾ ਹੈ, ਉਹ ਖੁਦ ਵੀ ਉਸ ਸਭ ਦਾ ਹਿੱਸਾ ਰਹੇ ਜੋ ਕੁਛ ਕੱਲ ਮਦਰ ਨੇਚਰ ਜਿਹਨੂੰ ਕਹਿੰਦੇ ਨੇ, ਕਾਦਰ ਦੀ ਕੁਦਰਤ, ਜਦੋਂ ਅਸੀਂ ਮਨੁੱਖੀ ਵਸੀਲਿਆਂ ਦੀ, ਮਨੁੱਖੀ ਦਿਮਾਗ ਦੀ, ਮਨੁੱਖੀ ਕਾਢਾਂ ਦੀ, ਮਨੁੱਖੀ ਤਾਕਤ ਦੀ ਗੱਲ ਕਰਦੇ ਹਾਂ ਤੇ ਕਈ ਵਾਰ ਕੁਦਰਤ ਦਾ ਇੱਕੋ ਇੱਕ ਰੁੱਖ ਜਿਹੜਾ ਉਹ ਦੱਸ ਦਿੰਦਾ ਹੈ ਕਾਦਰ ਦਾ, ਕੁਦਰਤ ਰਾਹੀਂ, ਕਿ ਵੀ ਨਹੀਂ, ਅਲਟੀਮੇਟਲੀ ਜਿਹੜਾ ਹੈ ਉਹ ਤਾਕਤ ਕਾਦਰ ਦੇ ਕੋਲ ਹੀ ਹੈ। ਔਰ ਅਸੀਂ ਬੜੇ ਛੋਟੇ ਦਾਇਰੇ 'ਚ ਰਹਿੰਦੇ ਹਾਂ, ਜਿਹਨੂੰ ਕਹਿੰਦੇ ਨੇ ਵੀ ਟਾਈਨੀ ਉਹਦਾ ਹਿੱਸਾ ਹੈ, ਉਹਦੀ ਸਮੁੱਚੀ ਕਾਸਮੋਸ ਦਾ, ਸਮੁੱਚੇ ਬ੍ਰਹਿਮੰਡ ਦਾ। ਔਰ ਸਾਨੂੰ ਇਹੀ ਸਮਝਣਾ ਚਾਹੀਦਾ ਹੈ ਕਿ ਵੀ ਜਿੰਨਾ ਕੁ ਰੋਲ ਸਾਨੂੰ ਦਿੱਤਾ ਹੋਇਆ ਅਸੀਂ ਉਸ ਨੂੰ ਹੀ ਇਮਾਨਦਾਰੀ ਨਾਲ ਕਰੀਏ, ਉਸ ਤੋਂ ਅੱਗੇ ਆਪਣੇ ਆਪ ਨੂੰ ਦੇਖਣ ਦਾ ਯਤਨ ਨਾ ਕਰੀਏ। ਸੋ ਜਿਵੇਂ ਇੱਥੇ ਸਨੋ ਸਟਾਰਮ ਸੀ, ਤੇਜ਼ ਹਵਾਵਾਂ ਸੀ, ਔਰ ਕਿਵੇਂ ਹਜ਼ਾਰਾਂ ਲੋਕਾਂ ਨੇ, ਲੱਖਾਂ ਲੋਕਾਂ ਨੇ ਰਾਦਰ, ਕਿਤੇ ਪਾਵਰ ਸਪਲਾਈ ਨਹੀਂ ਹੈ, ਕਿਤੇ ਵਾਟਰ ਸਪਲਾਈ ਨਹੀਂ ਹੈ, ਲੇਕਿਨ ਰਿਮਾਰਕੇਬਲ ਹੈ ਅਰੇਂਜਮੈਂਟ ਵੀ। ਕਿਵੇਂ ਜਦੋਂ ਅਸੀਂ ਫਿਰ ਮਨੁੱਖੀ ਐਡਮਿਨਿਸਟ੍ਰੇਟਿਵ ਸਿਸਟਮ ਦੀ ਗੱਲ ਕਰਦੇ ਹਾਂ, ਕਿਵੇਂ ਉਹਨਾਂ ਦਾ ਗਵਰਨਰ, ਮੇਅਰ ਹਰ ਮਿੰਟ ਦੇ ਉੱਤੇ ਉਹ ਜਿਹੜਾ ਉਸ ਦੀਆਂ ਖਬਰਾਂ ਮੀਡੀਆ ਦੇ ਰਹੇ ਨੇ, ਲੋਕਾਂ ਦੇ ਵਿੱਚ ਜਾ ਰਹੇ ਨੇ। ਉਹਨਾਂ ਦਾ ਜੇ ਕਿਤੇ ਬਿਜਲੀ ਨਹੀਂ ਹੈ, ਮੇਅਰ ਉੱਥੇ ਪਹੁੰਚਿਆ ਹੋਇਆ ਹੈ, ਮੋਰਾਲ ਬੂਸਟ ਕਰ ਰਹੇ ਨੇ। ਪਰ ਇਸ ਸਾਰੇ ਚੋਂ ਕੁਦਰਤ ਨੇ ਤਾਂ ਆਪਣਾ ਕੰਮ ਕੀਤਾ, ਪਰ ਕੱਲ ਦਾ ਸਾਡਾ ਪ੍ਰੋਗਰਾਮ ਵੀ ਉਸ ਤੂਫਾਨ ਦੇ ਵਿੱਚ ਉੱਡ ਗਿਆ, ਇਸ ਲਈ ਅਸੀਂ ਮਾਫੀ ਚਾਹੁੰਦੇ। ਜਿਵੇਂ ਤੁਸੀਂ ਦੱਸਿਆ ਵੀ ਅੱਜ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ 23 ਪੋ। ਬੇਸ਼ੱਕ 25 ਦਸੰਬਰ ਨੂੰ ਵੀ ਜਿਹੜਾ, ਕਿਉਂਕਿ ਜਿਸ ਕਿਸਮ ਦਾ ਸ਼੍ਰੋਮਣੀ ਕਮੇਟੀ ਜਾਂ ਉਹਨਾਂ ਨਾਲ ਜੁੜੇ ਹੋਏ ਸਰਕਾਰੀ ਜਥੇਦਾਰ ਜੋ ਵੀ ਲੈਂਦੇ ਨੇ ਫੈਸਲਾ, ਬਹੁਤ ਸਾਰੀਆਂ ਸੰਗਤਾਂ ਲਈ ਤਾਂ ਦਿਨ ਨੂੰ ਮਨਾਉਣਾ ਹੀ ਹੁੰਦਾ ਹੈ। ਅਸੀਂ ਇਸ ਗੱਲ ਨੂੰ, ਕਿਉਂਕਿ ਕੋਈ ਬ੍ਰਾਹਮਣ ਮਹੂਰਤ ਵਾਂਗ ਇਹ ਨਹੀਂ ਜੁੜਿਆ ਹੋਇਆ ਕਿ ਭਾਈ ਜੇ ਕਿਸੇ ਨੇ ਪਹਿਲਾਂ ਮਨਾ ਲਿਆ ਜਾਂ ਪਿੱਛੋਂ ਮਨਾ ਲਿਆ, ਲੇਕਿਨ ਅਸੀਂ ਸਮਝਦੇ ਹਾਂ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਟਿਕ ਕਰਨਾ, ਫੋਲੋ ਕਰਨਾ, ਇਹ ਸਾਡੇ ਲਈ ਇੱਕ ਮਾਈਲਸਟੋਨ ਸੀ, ਇੱਕ ਪ੍ਰਾਪਤੀ ਸੀ ਵੱਡੀ ਕੌਮ ਦੀ ਆਪਣੀ ਅਡਰੀ ਪਛਾਣ ਦੇ ਉਸ ਸਾਰੇ ਸੰਘਰਸ਼ ਦੇ ਵਿੱਚ। ਇਸ ਲਈ ਅਸੀਂ 5 ਵਰ੍ਹੇ ਪਹਿਲਾਂ ਜਦੋਂ TV84 ਦੀ ਸ਼ੁਰੂਆਤ ਕੀਤੀ ਤੇ ਅਸੀਂ ਇੱਕ ਗੱਲ ਸਪਸ਼ਟਤਾ ਦੇ ਨਾਲ ਕਿ ਜਿੰਨੇ ਵੀ ਦਿਨ ਹੋਣਗੇ ਉਹ ਇਸ ਕੈਲੰਡਰ ਮੁਤਾਬਕ ਹੀ ਅਸੀਂ ਉਸ ਨੂੰ ਡਿਸਕਸ ਕਰਾਂਗੇ। ਔਰ ਜਿੰਨੇ ਵੀ ਧਾਰਮਿਕ ਮੁੱਦਿਆਂ ਦੇ ਉੱਤੇ ਮਰਿਆਦਾ ਨਾਲ ਸੰਬੰਧਿਤ ਸਵਾਲ ਨੇ, ਉਹ ਸਿੱਖ ਰਹਿਤ ਮਰਿਆਦਾ ਜਿਹੜੀ ਪੰਥ ਨੇ 30-35 ਸਾਲ ਆਪਸ ਦੇ ਵਿੱਚ ਡਿਸਕਸ਼ਨ, ਡਿਬੇਟ ਤੋਂ ਬਾਅਦ ਜਿਸ ਨੂੰ ਸਾਹਮਣੇ ਲਿਆਂਦਾ। ਔਰ ਇਹਦੇ 'ਚ ਜਿਵੇਂ ਮੇਰਾ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਈਵਨ ਸਾਡੇ ਜਿਹੜੀਆਂ ਕੰਟਰੋਵਰਸ਼ੀਅਲ ਵੀ ਨੇ,
ਉਹ ਵਕਤ ਆਉਣ ਤੇ ਜਦੋਂ ਕੌਮਾਂ ਦੇ ਕੋਲ ਆਪਣੇ ਘਰ ਹੁੰਦੇ ਨੇ, ਉਹਨਾਂ ਦੇ ਸਕਾਲਰ ਵਿਦਵਾਨ ਦੂਸਰੇ ਉਸ ਨੂੰ ਬਹਿ ਕੇ ਡਿਸਕਸ ਕਰ ਸਕਦੇ ਨੇ। ਸੋ ਇਹ ਜਿੰਨੇ ਵੀ ਮੁੱਦੇ ਨੇ ਇਹ ਡਿਵਾਈਸਿਵ ਨਹੀਂ ਹੋਣੇ ਚਾਹੀਦੇ, ਇਹ ਸਾਨੂੰ ਵੰਡਣ ਵਾਲੇ ਨਹੀਂ ਹੋਣੇ ਚਾਹੀਦੇ, ਸਾਡੀ ਸਟਰੈਂਥ ਦਾ ਪ੍ਰਤੀਕ ਹੋਣਾ ਚਾਹੀਦਾ। ਔਰ ਮੈਂ ਸਮਝਦਾ ਕਿ ਇਹ ਇੱਕ ਜ਼ਰੂਰੀ ਗੱਲ ਹੈ ਕਿ ਮਰਿਆਦਾ ਜਾਂ ਦੂਸਰੇ ਇਸ਼ੂਜ਼ ਦੇ ਉੱਤੇ ਜੇ ਸਾਡੇ ਨਹੀਂ ਵੀ ਵਿਚਾਰ ਰਲਦੇ ਜਾਂ ਅਸੀਂ ਇੱਕ ਡਿਫਰੈਂਟ ਖੈਮਿਆਂ ਦੇ ਵਿੱਚ ਹੈਗੇ ਤੇ ਇਸ ਨੂੰ ਜਿਹੜਾ ਹੈ ਉਹ ਇੱਕ ਦੂਜੇ ਨੂੰ ਠਿੱਠ ਕਰਨ ਦਾ ਜਾਂ ਅਦਰਵਾਈਜ਼ ਨਾ ਹੋਏ। ਸਾਡੇ ਲਈ ਸਾਰੇ ਹੀ ਮਹਾਦਿਵਸ ਮੂਰਤ ਭਲੇ ਜਿਨ ਕੋ ਨਦਰ ਕਰੇ, ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ। ਸੋ ਕਿਸ ਨੇ ਕਦੋਂ ਮਨਾਇਆ ਇਹ ਕੋਈ ਬਹੁਤਾ ਇੰਪੋਰਟੈਂਟ ਨਹੀਂ ਹੈ, ਪਰ ਅਸੀਂ ਇਹ ਸਮਝਦੇ ਹਾਂ ਵੀ ਨਾਨਕਸ਼ਾਹੀ ਕੈਲੰਡਰ ਸਾਡੀ ਵੱਖਰੀ ਹੋਣ ਦਾ ਪ੍ਰਤੀਕ ਹੈ। ਔਰ ਜਿਹੜਾ ਈਵਨ ਪੋਹ ਸੁਦੀ 7ਵੀਂ ਦਾ ਵੀ ਹੁੰਦਾ ਹੈ ਕਿ ਜਿਹੜਾ 23 ਪੋਹ ਜਿਵੇਂ ਅੱਜ ਦਾ ਦਿਨ ਹੈ, ਸੋ ਜਦੋਂ ਇਸ ਨੂੰ ਕੈਲਕੂਲੇਟ ਕੀਤਾ ਗਿਆ 1666 ਈਸਵੀ ਦੇ ਨਾਲ ਜੋੜ ਕੇ, ਤਾਂ ਪੋਹ ਸੁਦੀ 7ਵੀਂ ਦੀ ਹੀ ਕੈਲਕੂਲੇਸ਼ਨ ਹੈ ਕਿਉਂਕਿ ਉਸ ਦਿਨ 23 ਪੋਹ ਦਾ ਦਿਨ ਸੀ। ਔਰ ਮੈਂ ਕਿਉਂਕਿ ਇਸ ਫੀਲਡ ਦਾ ਐਕਸਪਰਟ ਨਹੀਂ ਹੈ, ਇਹ ਸਰ ਪਾਰ ਸਿੰਘ ਪੁਰੇਵਾਲ ਜਿਹੜੇ ਐਡਮਿੰਟਨ 'ਚ ਰਹਿੰਦੇ ਨੇ, ਜਿਨ੍ਹਾਂ ਦੇ ਕੋਈ ਸਵਾਲ ਹੋਣ ਕਦੇ ਵੀ ਉਹਨਾਂ ਦੇ ਨਾਲ ਉਹ ਬੜੇ ਓਪਨ ਮਾਈਂਡਡਲੀ ਔਰ ਓਪਨ ਨੇ ਆਈਡੀਆਜ਼ ਨੂੰ। ਔਰ ਅਸੀਂ ਸਮਝਦੇ ਹਾਂ ਕੱਲ ਨੂੰ ਕੋਈ ਨਵੀਂ ਐਵੀਡੈਂਸ ਕੋਈ ਨਵੀਂ ਚੀਜ਼ ਆਉਂਦੀ ਹੈ ਉਹ ਕਿਹੜੀ ਚੇਂਜੇਬਲ ਨਹੀਂ ਹੋ ਸਕਦੀ। ਸੋ ਇਹ ਜ਼ਰੂਰੀ ਸੀ ਕਿ ਅਸੀਂ ਕਲੈਰੀਫਾਈ ਕਰਦੇ ਕਿ ਭਾਈ ਅਸੀਂ ਖੈਮਿਆਂ ਦੀ ਬਹਿਸ ਦਾ ਹਿੱਸਾ ਨਹੀਂ ਹੈ, ਲੇਕਿਨ ਕਿਉਂਕਿ ਇਹ ਅਸੀਂ ਇਸ ਲਾਈਨ ਦੇ ਉੱਤੇ ਹੀ ਪਹਿਲੇ ਦਿਨ ਤੋਂ ਡਿਸਾਈਡ ਕੀਤਾ ਹੋਇਆ ਔਰ ਅਸੀਂ ਇਸ ਦੇ ਉੱਤੇ ਹੀ ਸਟਿਕ ਕਰਾਂਗੇ। ਬਿਲਕੁਲ। 10ਵੇਂ ਪਾਤਸ਼ਾਹ ਬੇਸ਼ੱਕ ਦਸੰਬਰ ਦਾ ਸਾਰਾ ਮਹੀਨਾ ਜਦੋਂ ਅਸੀਂ ਅਨੰਦਪੁਰ ਸਾਹਿਬ ਦੇ ਕਿਲੇ ਦਾ, ਅਨੰਦਪੁਰ ਸਾਹਿਬ ਸ਼ਹਿਰ ਦੀ ਘੇਰਾਬੰਦੀ 8-9 ਮਹੀਨੇ, ਸਰਸਾ ਦਾ ਕੰਢਾ, ਚਮਕੌਰ, ਮਾਛੀਵਾੜਾ, ਸਰਹੰਦ ਦੀ ਕੰਧ ਜ਼ਿਕਰ ਕੀਤਾ ਤੇ ਬਾਰ-ਬਾਰ 10ਵੇਂ ਪਾਤਸ਼ਾਹ ਦੀ ਸ਼ਖਸੀਅਤ, ਖਾਲਸਾ ਪੰਥ ਦੀ ਇਨਵਿੰਸਿਬਿਲਿਟੀ, ਇਹ ਸਾਰੇ ਸਬਜੈਕਟ ਡਿਸਕਸ ਹੁੰਦੇ ਰਹੇ। ਫਿਰ ਵੀ ਮੈਂ ਸਮਝਦਾ ਹਾਂ ਕਿ ਭਾਈ ਇਹ ਜਦੋਂ ਅਸੀਂ 10ਵੇਂ ਪਾਤਸ਼ਾਹ ਨੂੰ ਅੱਜ ਯਾਦ ਕਰ ਰਹੇ ਹਾਂ ਤੇ ਫਿਰ ਗੁਰਬਾਣੀ ਦਾ ਇਹ ਫਰਮਾਨ ਮਨ ਦੀਆਂ ਅੱਖਾਂ ਸਾਹਮਣੇ ਆਉਂਦਾ ਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨ। ਨਿਦਾਨ ਖਜ਼ਾਨੇ ਨੂੰ ਕਹਿੰਦੇ ਨੇ, ਗੁਣਾਂ ਦਾ ਖਜ਼ਾਨਾ, ਕਿ ਕਿਹੜੇ ਕਿਹੜੇ ਗੁਣ, ਕਿਹੜੀ ਕਿਹੜੀ 10ਵੇਂ ਪਾਤਸ਼ਾਹ ਦੀ ਸਿਫਤ ਕੀਤੀ ਜਾਏ। ਕਿਉਂਕਿ ਜੇ ਇੱਕ ਜੀਬ ਨਹੀਂ ਲੱਖਾਂ ਜੀਬਾਂ ਹੋਣ ਔਰ ਲੱਖਾਂ ਹੀ ਦਿਨ ਹੋਣ ਔਰ ਉਹਦੇ ਚੋਂ ਲੱਖਾਂ ਹੀ ਲਫ਼ਜ਼ ਹਰ ਪਲ ਨਿਕਲ ਰਹੇ ਹੋਣ, ਤੇ ਜੋ ਕੁਝ 10ਵੇਂ ਪਾਤਸ਼ਾਹ ਨੇ ਆਪਣੀ ਸਾਡੀਆਂ ਦੁਨਿਆਵੀ ਅੱਖਾਂ 'ਚ ਜਦੋਂ ਅਸੀਂ ਹਯਾਤੀ ਕਹਿੰਦੇ ਹਾਂ, ਜ਼ਿੰਦਗੀ ਕਹਿੰਦੇ ਹਾਂ, ਤੇ ਅਸੀਂ ਪ੍ਰਕਾਸ਼ ਤੋਂ ਜੋਤ ਜੋਤ ਸਮਾਨ ਤੱਕ ਦਾ ਸਮਾਂ ਕਾਊਂਟ ਕਰਦੇ ਹਾਂ ਜਿਹੜਾ ਲਗਭਗ 42 ਸਾਲ ਬਣਦਾ ਔਰ ਉਹਦੇ 'ਚ ਉਹਨਾਂ ਦੇ ਸਾਹਮਣੇ ਚੈਲੰਜ ਜਦੋਂ ਅਸੀਂ ਰੋਲ ਮਾਡਲ ਦੇ ਤੌਰ ਤੇ ਦੇਖਦੇ ਹਾਂ, ਇੱਕ ਤਾਂ ਬਤੌਰੇ ਸਿੱਖ ਸਾਡੇ ਜਾਗਤ ਜੋਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ 'ਚ 10 ਪਾਤਸ਼ਾਹੀਆਂ ਜਿਹੜੀਆਂ ਨੇ ਉਹ ਬੈਠੀਆਂ ਹੋਈਆਂ ਨੇ ਖਾਲਸੇ ਦੇ ਰੂਪ 'ਚ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਸੋ ਜ਼ਾਹਰ ਹੈ ਕਿ ਖਾਲਸਾ ਖਾਸ ਜਿਹੜਾ ਗੁਰੂ ਦਾ ਰੂਪ ਹੈ ਔਰ ਉਹਦੇ 'ਚ ਸਾਡੇ ਲਈ ਅਸੀਂ ਜਦੋਂ ਇਸ ਸਾਰੇ ਹਰ ਪਲ ਨੂੰ ਰੋਜ਼ਾਨਾ ਹੀ ਪੰਜ ਕਕਾਰੀ ਸਿੱਖੀ ਜੀਵਨ ਨੂੰ ਜਿਉਂਦੇ ਤੇ ਉਹ 10ਵੇਂ ਪਾਤਸ਼ਾਹ ਦੀ ਹਜ਼ੂਰੀ ਹਾਜ਼ਰੀ ਦੇ ਵਿੱਚ ਹੀ ਹੁੰਦਾ ਜੇ ਅਸੀਂ ਸਿੱਖ ਹੈ। ਸੋ ਜ਼ਾਹਰ ਹੈ ਕਿ ਜਦੋਂ ਅਸੀਂ ਆਪਣੇ ਛੋਟੇ ਜਿਹੇ ਜੀਵਨ ਦੇ ਵਿੱਚ ਆਪਣੇ ਚੈਲੰਜਸ ਨੂੰ ਦੇਖਦੇ ਹਾਂ, ਅਸੀਂ ਕੋਈ ਫਾਈਨੈਂਸ਼ੀਅਲ, ਕੋਈ ਫਿਜ਼ੀਕਲ, ਕੋਈ ਪਰਿਵਾਰਕ, ਕੋਈ ਕਾਰੋਬਾਰੀ ਝਮੇਲਿਆਂ 'ਚ ਫਸੇ, ਨਿੱਕੀਆਂ ਨਿੱਕੀਆਂ ਪਰੇਸ਼ਾਨੀਆਂ ਸਾਨੂੰ ਅਨਨਰਵ ਕਰ ਦਿੰਦੀਆਂ ਨੇ, ਛੋਟੀ ਛੋਟੀਆਂ ਚੀਜ਼ਾਂ ਸਾਨੂੰ ਪਰੇਸ਼ਾਨ ਕਰਦੀਆਂ, ਨਿੱਕੀ ਜਿਹੀ ਕੋਈ ਗੱਲ ਜਿਹੜੀ ਸਾਡੇ ਜੀਵਨ 'ਚ ਵਾਪਰਦੀ ਹੈ ਅਸੀਂ ਰੱਬ ਦੇ ਸਾਹਮਣੇ ਸ਼ਿਕਾਇਤਾਂ ਦਾ ਜਿਹੜਾ ਉਹ ਰਜਿਸਟਰ ਲੈ ਕੇ ਖਲੋ ਜਾਂਦੇ। ਪਰ ਮੈਂ ਬਹੁਤ ਵਾਰ ਦੇਖਦਾ ਕਿ ਵੀ ਹਾਲਾਂ ਗੁਰੂ ਜੋਤ ਹੋਣ ਜਾਂ ਜਿਹੜੇ ਬਾਕੀ ਮਜ਼ਹਬ ਜਿਨ੍ਹਾਂ ਨੂੰ ਜਿਵੇਂ ਹਜ਼ਰਤ ਮੁਹੰਮਦ ਸਾਹਿਬ ਨੇ ਜਾਂ ਜੀਸਸ ਕ੍ਰਾਈਸਟ ਨੇ ਜਾਂ ਹਿੰਦੂਆਂ ਦੇ ਲਈ ਰਾਮਚੰਦਰ ਕ੍ਰਿਸ਼ਨ ਜੀ ਜਾਂ ਦੂਸਰੇ ਨੇ, ਜਦੋਂ ਅਸੀਂ ਕਿਸੇ ਦੀ ਵੀ ਡਿਵਿਨਿਟੀ ਦੀ ਗੱਲ ਕਰਦੇ ਹਾਂ, ਦੇਵੀ ਉਸ ਦੀ ਗੱਲ ਕਰਦੇ ਤੇ ਉਹ ਤਾਂ ਇਸ ਸਾਰੇ ਤੋਂ ਉੱਪਰ ਹੁੰਦੇ ਨੇ। ਜਦੋਂ ਅਸੀਂ ਦੁਨਿਆਵੀ ਤੌਰ ਤੇ ਐਕਸਪਲੇਨ ਕਰਦੇ ਹਾਂ ਉਹਨਾਂ ਦੀ ਜ਼ਿੰਦਗੀ ਨੂੰ ਜਾਂ ਉਹਨਾਂ ਦੇ ਜੀਵਨ ਦੇ ਕਾਰਨਾਮਿਆਂ ਨੂੰ, ਉਹਨਾਂ ਦੇ ਜੀਵਨ ਦੇ ਵਾਕਿਆਤ ਨੂੰ, ਉਦੋਂ ਫਿਰ ਸਾਡੀ ਸੀਮਤ ਬੁੱਧੀ ਹੁੰਦੀ ਹੈ
ਔਰ ਮੈਂ ਸਮਝਦਾ ਹੈ ਵੀ ਸਾਡੇ ਗੁਰੂ ਸਾਹਿਬਾਨ ਨੇ ਜਦੋਂ 10ਵੇਂ ਪਾਤਸ਼ਾਹ ਦਾ ਜੀਵਨ ਇੰਨਾ ਕੰਪਲੀਟ ਜੀਵਨ ਹੈ ਜੀ ਹਰ ਪੱਖ ਤੋਂ। ਬਿਲਕੁਲ। ਉਹਨਾਂ ਦੇ ਲਈ ਅਸੀਂ ਜਿੰਨੇ ਵੀ ਲਕਬ ਜਦੋਂ ਅੱਜ ਅਸੀਂ ਅਰਦਾਸ ਕਰਦੇ ਹਾਂ ਜਾਂ ਸਾਡੇ ਜਿਹੜੇ ਬੁਲਾਰੇ ਨੇ ਕਥਾਵਾਚਕ ਨੇ, ਤੁਸੀਂ ਸੰਤ ਸਿਪਾਹੀ, ਬਾਦਸ਼ਾਹ ਦਰਵੇਸ਼, ਸਰਬੰਸ ਦਾਨੀ, ਸ਼ਮਸ਼ੀਰੇ ਬਹਾਦਰ, ਅੰਮ੍ਰਿਤ ਦੇ ਦਾਤੇ, ਪੁੱਤਰਾਂ ਦੇ ਦਾਨੀ, ਹੁਣ ਇਹ ਸਾਰਾ ਕਹਿ ਕੇ ਵੀ ਫਿਰ ਵੀ ਉਹਨਾਂ ਦੀ ਸ਼ਖਸੀਅਤ ਮੁਕੰਮਲ ਨਹੀਂ ਹੁੰਦੀ। ਉਸ ਦਾ ਜਦੋਂ ਅਸੀਂ ਦੇਖਦੇ ਕਿ ਉਹਨਾਂ ਦਾ ਜਨਮ ਅੱਜ ਦੇ ਦਿਨ ਜਿਹੜਾ 1666 ਦੇ ਵਿੱਚ ਪਟਨਾ ਸਾਹਿਬ ਦੀ ਧਰਤੀ ਤੇ ਹੁੰਦੇ, ਔਰ ਉਹ ਪਟਨਾ, ਔਰ ਮੈਂ ਕਈ ਵਾਰ ਕੁਝ ਚੀਜ਼ਾਂ ਜਦੋਂ ਸਾਨੂੰ ਨਹੀਂ ਸਟ੍ਰਾਈਕ ਕਰਦੀਆਂ, ਡਾਕਟਰ ਸਿੰਥੀਆ ਜਿਨ੍ਹਾਂ ਦਾ ਮੈਂ ਅਕਸਰ ਜ਼ਿਕਰ ਕਰਦਾ ਹਾਂ ਕਿਉਂਕਿ ਉਹਨਾਂ ਨੇ ਇੱਕ ਬੜੀ ਰਿਮਾਰਕੇਬਲ ਜਿਹੜੀ ਰਿਸਰਚ ਤੋਂ ਬਾਅਦ ਸਾਡੀ ਕਰੰਟ ਸਟਰਗਲ ਦੇ ਉੱਤੇ ਕਿਤਾਬ ਲਿਖੀ ਜੀ, ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਜੀ। ਸੋ ਜਦੋਂ ਉਹਨਾਂ ਨੂੰ ਮੈਂ ਥੋੜਾ ਬਰੀਫ ਕਰ ਰਿਹਾ ਸੀ, ਅਜੇ ਉਹ ਤਿਆਰੀ ਕਰ ਰਹੇ ਸੀ ਇਸ ਪਾਸੇ ਦੀ, ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਕਿਹਾ ਜੀ ਜਿਹੜਾ ਪਟਨਾ ਸਾਹਿਬ ਜਿਸ ਦਾ ਪੁਰਾਣਾ ਨਾਂ ਪਾਟਲੀ ਪੁੱਤਰ ਜੀ, ਅਸ਼ੋਕ ਦੀ ਰਾਜਧਾਨੀ, ਕਿਉਂਕਿ ਇੱਕ ਪੀਰੀਅਡ ਸੀ ਬਿਹਾਰ, ਉੜੀਸਾ ਔਰ ਬੰਗਾਲ, ਇਹ ਤਿੰਨੋਂ ਹੀ ਬੰਗਾਲ ਪ੍ਰੋਵਿੰਸ ਦਾ ਹਿੱਸਾ ਸੀ। ਇਹ ਸੂਬੇ ਉੜੀਸਾ ਔਰ ਬਿਹਾਰ ਬਾਅਦ ਚ ਬਣੇ। ਐਕਚੁਅਲੀ ਬਿਹਾਰ ਸ਼ਬਦ ਵੀ ਬੁੱਧ ਵਿਹਾਰ ਤੋਂ ਹੀ ਆਇਆ ਜੀ, ਔਰ ਉਸ ਸਾਮਰਾਜ ਦੀ ਰਾਜਧਾਨੀ ਜਿਹੜੀ ਹੈ ਬੁੱਧਿਸਟ ਪੀਰੀਅਡ ਦੇ ਵਿੱਚ ਉਹ ਪਾਟਲੀ ਪੁੱਤਰ ਸੀ। ਔਰ ਉੜੀਸਾ ਜਿਹਦਾ ਪੁਰਾਣਾ ਨਾਂ ਕਲਿੰਗਾ ਸੀ, ਕਲਿੰਗਾ ਦੀ ਲੜਾਈ 'ਚ ਇੰਨਾ ਕੁ ਬਲੱਡ ਸ਼ੈਡ ਹੋਇਆ ਕਿ ਅਸ਼ੋਕ ਜਿਹੜਾ ਉਸ ਵੇਲੇ ਉਹਨੇ ਤਲਵਾਰ ਰੱਖ ਦਿੱਤੀ ਕਿ ਵੀ ਹੁਣ ਨਹੀਂ ਕੋਈ ਇਸ ਤੋਂ ਬਾਅਦ ਜੀ। ਸੋ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਇਹ ਵੀ ਜਦੋਂ ਅਸੀਂ ਹਿਸਟਰੀ ਦੇ ਇਤਿਹਾਸ ਦੀਆਂ ਕੋਇਨਸੀਡੈਂਸਿਸ ਦੇਖਦੇ ਹਾਂ, ਔਰ ਜਿਹੜੀ ਗੱਲ ਉਹਨੂੰ ਬਹੁਤ ਚੰਗੀ ਲੱਗੀ, ਉਹਨੇ ਆਪਣੇ ਕਈ ਵਾਰੀ ਆਰਟੀਕਲ 'ਚ ਵੀ ਇਸ ਨੂੰ ਮੈਂਸ਼ਨ ਕੀਤਾ ਕਿ ਜਿੱਥੇ ਬੁੱਧ ਦੀ ਸਿੱਖਿਆ ਤੇ ਚੱਲਦੇ ਆ ਅਸ਼ੋਕ ਨੇ ਆਪਣੀ ਤਲਵਾਰ ਰੱਖੀ, ਕਿਉਂਕਿ ਅਸ਼ੋਕ ਨੇ ਫਿਰ ਅਹਿੰਸਾ ਪਰਮੋ ਧਰਮਾ ਬੁੱਧ ਧਰਮ ਦਾ ਰਸਤਾ ਅਖਤਿਆਰ ਕਰ ਲਿਆ। ਔਰ ਕਿਉਂਕਿ ਪਾਟਲੀ ਪੁੱਤਰ ਉਹੀ ਪਟਨਾ ਸਾਹਿਬ ਹੈ, ਪਟਨਾ ਸ਼ਹਿਰ ਵਿਖੇ ਭਾਵ ਲਿਓ ਕਿ ਜਿੱਥੇ ਅਸ਼ੋਕ ਨੇ ਆਪਣੀ ਤਲਵਾਰ ਸੁੱਟ ਦਿੱਤੀ ਕਿ ਵੀ ਬਸ ਹੁਣ ਨਹੀਂ ਹੈ, ਉੱਥੋਂ 10ਵੇਂ ਪਾਤਸ਼ਾਹ ਪ੍ਰਗਟ ਹੋਏ ਔਰ ਉਸ ਤਲਵਾਰ ਨੂੰ ਉਹਨਾਂ ਨੇ ਚੁੱਕ ਕੇ ਹਰ ਸਿੱਖ ਦੇ ਗਾਤਰੇ 5 ਕਕਾਰਾਂ ਦੇ ਰੂਪ ਚ ਪਾ ਦਿੱਤੀ, ਔਰ ਉਸ ਤਲਵਾਰ ਦਾ ਕਿਰਪਾਨ ਦਾ ਅਰਥ ਸਮਝਾਇਆ ਕਿ ਕਿਰਪਾ ਧਿਆਨ ਕਿ ਇਹ ਨਿਰੰਕਾਰ ਦੀ ਕਿਰਪਾ ਹੈ, ਇਹ ਦੁਸ਼ਟ ਸਬਨ ਕੋ ਮੂਲ ਉਪਾਰੰਗ ਹੈ, ਔਰ ਇਹ ਪ੍ਰਥਮੇ ਖੰਡਾ ਸਾਜ ਕੇ ਉਹ ਇਹ ਕ੍ਰੀਏਸ਼ਨ ਦੀ ਬਿਗਨਿੰਗ ਹੈ। ਔਰ ਇਹ ਜਿਵੇਂ ਇਗਨੋਰੈਂਸ ਨੂੰ ਗਿਆਨੇ ਕੀ ਵੱਢਣੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੇ, ਕਿ ਜਿਸ ਤਰ੍ਹਾਂ ਅਗਿਆਨ ਨੂੰ ਕੱਟਦਿਆਂ ਨਿਕਲ ਜਾਣਾ ਉਸ, ਔਰ ਜਿਵੇਂ ਉਸ ਬਰਛੀ ਨੇ, ਗਿਆਨ ਦੀ ਬਰਛੀ ਨੇ ਸਾਡੇ ਅੰਦਰਲੀ ਅਗਿਆਨਤਾ ਵੀ ਕੱਟਣੀ ਹੈ। ਔਰ ਇਸੇ ਲਈ ਜਦੋਂ ਅਸੀਂ ਇਸ ਕਾਨਸੈਪਟ ਨੂੰ ਦੇਖਦੇ ਹਾਂ ਕਿ ਜਿੱਥੇ ਬੁੱਧ ਦੀ ਆਵਾਜ਼, ਔਰ ਜੇ ਅਲਟੀਮੇਟਲੀ ਬ੍ਰਾਹਮਣਵਾਦ ਨੇ ਬੁੱਧਿਜ਼ਮ ਨੂੰ ਥ੍ਰੋਟਲ ਕੀਤਾ, ਉਸ ਦਾ ਉੱਥੋਂ ਸਫਾਇਆ ਕੀਤਾ, ਜਿਸ ਨੂੰ ਅਲਾਮਾ ਇਕਬਾਲ ਨੇ ਕਿਹਾ ਕਿ ਬ੍ਰਾਹਮਣ सरशार है अब तक मैं पंदार में शमाए गौतम जल रही है महफिले अग्यार में। उतो कढ़ दिता बुद्ध धर्म नूं, क्योंकि उहदा एक कारण ब्राह्मण ने तलवार चुकाई, राजपूत नूं क्षत्रिय बना के, ते अशोक ने ਜਾਂ ਬੁੱਧ ਦੀਆਂ ਟੀਚਿੰਗ ਨੇ ਤਲਵਾਰ ਥੱਲੇ ਰਖਾਈ ਹੋਈ ਸੀ। ਲੇਕਿਨ ਉਸ ਸਾਰੇ ਕਾਨਸੈਪਟ ਨੂੰ ਬੁੱਧ ਤੋਂ ਬਾਅਦ ਲਗਭਗ 2000 ਸਾਲ ਬਾਅਦ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਦੇ ਨਾਲ, ਬੇਸ਼ੱਕ ਮੀਰੀ ਪੀਰੀ ਦਾ ਕਾਨਸੈਪਟ 6ਵੇਂ ਪਾਤਸ਼ਾਹ ਦੇ ਨਾਲ ਸ਼ੁਰੂ ਹੋ ਜਾਂਦਾ ਹੈ, ਉਸ ਦਾ ਵੀ ਬੇਸ ਰਾਜਯੋਗ ਦਾ ਕਾਨਸੈਪਟ ਗੁਰੂ ਨਾਨਕ ਸਾਹਿਬ ਦੇ ਨਾਲ ਸ਼ੁਰੂ ਹੁੰਦਾ ਹੈ। ਇਸ ਗੱਲ ਦਾ ਭੁਲੇਖਾ ਨਾ ਰਹੇ ਕਿ ਵਿਚਾਰਧਾਰਾਵਾਂ ਡਿਫਰੈਂਟ ਨੇ। ਜੇ ਇੱਥੇ ਖਾਲਸਾ ਪੰਥ ਦੀ ਗੱਲ ਹੋਈ ਤੇ ਅਸੀਂ ਜਦੋਂ ਭਾਈ ਗੁਰਦਾਸ ਜੀ ਵੱਲ ਦੇਖਦੇ ਹਾਂ, ਉਹਨਾਂ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਪੰਥ ਦੀ ਗੱਲ ਹੈ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ ਜੀ, ਨਿਰਾਲੇ ਪੰਥ ਦੀ ਗੱਲ ਹੈ, ਉਹ ਗੁਰੂ ਨਾਨਕ ਸਾਹਿਬ ਦੀ ਗੱਲ ਕਰ ਰਹੇ ਨੇ। ਔਰ ਇਸੇ ਤਰ੍ਹਾਂ 5ਵੇਂ ਪਾਤਸ਼ਾਹ ਦੇ ਵੇਲੇ ਭੱਟ ਜਦੋਂ ਬਿਆਨਦੇ ਨੇ ਗੁਰੂ ਨਾਨਕ ਦੇ ਘਰ ਨੂੰ, ਤੇ ਫਿਰ ਉਹ ਫਰਮਾਉਂਦੇ ਨੇ ਕਿ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਉੱਤਮ ਪੰਥ, ਹੁਣ ਉਹੀ ਨਿਰਮਲ ਪੰਥ, ਉਹੀ ਉੱਤਮ ਪੰਥ
ਅਲਟੀਮੇਟਲੀ ਖਾਲਸਾ ਪੰਥ ਦੇ ਰੂਪ ਚ ਕੰਟੀਨਿਊਟੀ ਹੈ ਉਸ ਸਾਰੀ ਵਿਚਾਰਧਾਰਾ ਦੀ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਜਿਹੜਾ ਹੈ ਨਿਰਮਲ ਪੰਥ ਦੇ ਰੂਪ ਦੇ ਵਿੱਚ ਇੱਕ ਨਵੀਂ ਨਿਰੋਲ ਵਿਚਾਰਧਾਰਾ ਹੈ। ਉਹ ਮਨੁੱਖ ਜਿਹੜਾ ਆਤਮਿਕ ਤੌਰ ਤੇ ਰੱਬ ਨਾਲ ਜੁੜਿਆ ਹੋਇਆ ਹੈ ਜੀ, ਬੌਧਿਕ ਤੌਰ ਦੇ ਉੱਤੇ ਪੂਰਾ ਗਿਆਨਵਾਨ, ਜਿਸ ਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਬੁੱਧ ਸੋ ਦੀਪਕ ਜਿਉਂ ਉਜਿਆਰੇ, ਜਿਵੇਂ ਦੀਵੇ ਦੀ ਲਾਈਟ ਹੁੰਦੀ ਹੈ ਇਵੇਂ ਸ਼ਾਈਨਿੰਗ ਇੰਟੈਲੈਕਟ, ਸਰੀਰਕ ਤੌਰ ਤੇ ਤੰਦਰੁਸਤ, ਜੀ, ਉਸ ਦੇ ਗਾਤਰੇ ਕਿਰਪਾਨ, ਉਸ ਦੇ ਕੋਲ ਸ਼ਸਤਰ, ਤੇ ਉਸ ਨੂੰ ਪਹਿਲਾਂ ਹੀ 6ਵੇਂ ਪਾਤਸ਼ਾਹ ਨੇ ਡਿਫਾਈਨ ਕੀਤਾ ਸੀ, ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ। ਔਰ ਇਧਰ ਗੁਰੂ ਸਾਹਿਬ ਨੇ ਫਰਮਾਇਆ ਯਾਹੀ ਕਾਜ ਤਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ। ਕਿ ਵੀ ਮੈਂ ਇਸ ਲਈ ਜਨਮ ਲਿਆ, ਸਾਰੇ ਭਲੇ ਲੋਕ ਸਮਝ ਲਓ ਉਹ ਸਿਸਟਮ, ਉਹ ਸਮਾਜ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਛਤਰ ਸਭੈ ਅਵਲੋਕ ਚਪੈਂਗੇ। ਉਹ ਸਿਸਟਮ ਜਿੱਥੇ ਭਲੇ ਲੋਕ ਪ੍ਰਫੁੱਲਤ ਹੋਣ, ਉਹਨਾਂ ਦਾ ਜਿਹੜਾ ਚੰਗਾ ਸਿਸਟਮ ਹੋਏ, ਔਰ ਦੁਸ਼ਮਣ, ਟਾਇਰੈਂਟ, ਜ਼ੁਲਮ ਕਰਨ ਵਾਲੇ, ਪਾਪ ਦੀ ਜੰਜ ਲੈ ਕੇ ਆਉਣ ਵਾਲਿਆਂ ਨੂੰ ਗੁਰੂ ਨਾਨਕ ਸਾਹਿਬ ਨੇ ਚੈਲੰਜ ਕੀਤਾ ਸੀ ਬਾਬਰ ਨੂੰ। ਔਰ ਇਹ ਕੰਟੀਨਿਊਟੀ ਸਿੱਖ ਥਾਟ ਦੀ ਜਦੋਂ ਅਸੀਂ ਗੁਰੂ ਸਾਹਿਬ ਦਾ ਪ੍ਰਕਾਸ਼ਮਾਨ ਹੋਣ ਦੇ ਔਰ ਪਹਿਲੇ 5 ਵਰੇ ਦੇਖਦੇ ਹਾਂ ਜਿਹੜੇ ਉਹਨਾਂ ਨੇ ਪਟਨਾ ਸਾਹਿਬ 'ਚ ਗੁਜ਼ਾਰੇ, ਤੇ ਫਿਰ ਉਹ ਜਿਹੜਾ ਬੇਸਿਕ ਡਿਵਿਨਿਟੀ ਹੈ, ਜਿਹੜਾ ਇੱਕ ਰੱਬੀ ਤਾਕਤ ਦੇ ਨਾਲ ਜੇ ਉਹ ਬੱਚਿਆਂ ਨੂੰ ਤਿਆਰ ਕਰ ਰਹੇ ਨੇ, ਕੋਈ ਤੀਰ ਕਮਾਨ ਚਲਾਉਣਾ ਸਿਖਾ ਰਹੇ ਨੇ, ਔਰ ਉਹਨਾਂ ਨੂੰ ਹਦਾਇਤ ਹੈ ਕਿ ਕੋਈ ਵੀ ਹਾਕਮ ਲੰਘੇ ਕਿਸੇ ਅੱਗੇ ਝੁਕਣਾ ਨਹੀਂ ਹੈ। ਹੁਣ ਜਦੋਂ ਅਸੀਂ ਕਹਿੰਦੇ ਹਾਂ ਵੀ ਖਾਲਸਾ ਸਿਰਫ ਤੇ ਸਿਰਫ ਰੱਬ ਅੱਗੇ ਝੁਕਦਾ ਹੈ, ਸਿਰਫ ਜਿਹੜਾ ਉਹ ਅਕਾਲ ਪੁਰਖ ਨੂੰ ਮੰਨਦਾ ਹੈ, ਕਿਸੇ ਹੋਰ ਚੁਦਾ ਨਹੀਂ ਹੈ, ਉਹ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਦਾ ਹੈ ਜਾਂ ਰੱਬ ਅੱਗੇ ਝੁਕਦਾ ਹੈ। ਹੁਣ ਇਹ ਜਿਹੜਾ ਕਰੈਕਟਰ ਜਾਂ ਟ੍ਰੇਟ ਹੈ, ਇਹ ਸਾਰਾ ਹੀ ਜਦੋਂ ਤੱਕ 10ਵੇਂ ਪਾਤਸ਼ਾਹ 9 ਸਾਲ ਦੀ ਉਮਰ ਦੇ ਹੁੰਦੇ ਨੇ, 5 ਸਾਲ ਦੀ ਉਮਰ 'ਚ ਅਨੰਦਪੁਰ ਸਾਹਿਬ ਆ ਜਾਂਦੇ ਨੇ, ਅਸੀਂ ਦੇਖਦੇ ਹਾਂ ਕਿ ਉਹਨਾਂ ਦਾ ਆਪਣੇ ਪਿਤਾ ਜੀ ਨਾਲ, ਗੁਰੂ ਤੇਗ ਬਹਾਦਰ ਸਾਹਿਬ ਨਾਲ 9ਵੀਂ ਪਾਤਸ਼ਾਹ ਨਾਲ ਸੰਪਰਕ ਲਗਭਗ 4 ਸਾਲ ਦੇ। ਕਸ਼ਮੀਰੀ ਪੰਡਤਾਂ ਦੇ ਵਾਕਿਆ ਤੋਂ ਅਸੀਂ ਵਾਕਿਫ ਹੈ ਕਿ ਵੀ ਉਹ ਪੀਰੀਅਡ ਹੈ ਔਰੰਗਜ਼ੇਬੀ ਜ਼ੁਲਮ ਦਾ ਪੀਰੀਅਡ ਚੱਲ ਰਿਹਾ ਕਸ਼ਮੀਰ ਦੇ ਵਿੱਚ, ਜ਼ਿਆਦਾ ਉਹ ਆਉਂਦੇ ਨੇ, ਔਰ ਉਹ ਸਾਰਾ ਪਾਰਟ ਅਸੀਂ ਪਿਛਲੇ ਦਿਨਾਂ 'ਚ ਡਿਸਕਸ ਕੀਤਾ ਸੀ ਕਿ ਹੁਣ RSS ਔਰ ਉਹਨਾਂ ਦੇ ਜਿਹੜੇ ਦੂਜੇ ਆਊਟਫਿਟਸ ਨੇ ਉਸ ਗੇਮ ਨੂੰ ਕਿਵੇਂ ਹਿੰਦੂਤਵਾ ਏਜੰਡੇ 'ਚ ਫਿੱਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਜਦੋਂ ਅਸੀਂ ਚੈਲੰਜਸ ਦੇਖਦੇ ਹਾਂ, 9 ਸਾਲ ਦੀ ਉਮਰ 'ਚ ਪਿਤਾ ਦੀ ਸ਼ਹਾਦਤ, ਉਹਨਾਂ ਦੇ ਸੀਸ ਨੂੰ ਖੁਦ ਰਿਸੀਵ ਕਰਨਾ, ਔਰ 19-20 ਸਾਲ ਤੱਕ ਪਹੁੰਚਦੇ ਆ ਪਹਿਲੇ ਜੀਵਨ ਦੀ ਜੰਗ, 20 ਇਅਰਸ ਦੇ ਕਰੀਬ ਉਹਨਾਂ ਦੀ ਉਮਰ ਹੈ, ਪੰਗਾਣੀ ਦੀ ਜੰਗ। ਹੁਣ ਚੈਲੰਜਸ ਛੋਟੇ ਨਹੀਂ ਨੇ। ਮੈਂ ਆਪਣੇ, ਕਿਉਂਕਿ ਬਹੁਤ ਵਾਰ ਜਦੋਂ ਤੱਕ ਅਸੀਂ ਉਹਨੂੰ ਨਾ ਦੇਖੀਏ ਕਿ ਵੀ ਸਾਡੇ ਲਈ ਕੀ ਸਬਕ ਨੇ, ਅਸੀਂ ਤਾਂ ਛੋਟੀ-ਛੋਟੀਆਂ ਮੁਸ਼ਕਲਾਂ ਤੋਂ ਘਬਰਾ ਜਾਂਦੇ ਹਾਂ, ਸਾਡਾ ਸਿਦਕ ਡੋਲਦਾ ਹੈ, ਸਾਡਾ ਵਿਸ਼ਵਾਸ, ਫੇਥ ਕਮਜ਼ੋਰ ਹੁੰਦਾ ਹੈ। ਹੁਣ ਇਧਰ ਕਿੰਨੇ ਚੈਲੰਜਸ ਨੇ। 22 ਧਾਰ ਦੇ ਪਹਾੜੀ ਰਾਜੇ, ਜਿਨ੍ਹਾਂ ਦੇ ਵਡੇਰਿਆਂ ਨੂੰ, ਕਿਸੇ ਦੇ ਪਿਓ ਨੂੰ, ਕਿਸੇ ਦੇ ਦਾਦੇ ਨੂੰ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਚੋਂ ਜਿਹੜੇ 52 ਰਾਜੇ ਛਡਾਏ ਸੀ, ਉਹਨਾਂ ਦੇ ਵਡੇਰੇ ਕੈਲੂਰ ਦਾ ਵਡੇਰਾ ਸੀ, ਜਿਹਨੇ ਅਲਟੀਮੇਟਲੀ ਫਿਰ ਇਨਵਾਈਟ ਕੀਤਾ 6ਵੇਂ ਪਾਤਸ਼ਾਹ ਨੂੰ ਕਿ ਤੁਸੀਂ, ਉਹਦੀ ਰਾਣੀ ਸ਼ਰਧਾਲੂ ਸੀ ਕਿ ਜੀ ਤੁਸੀਂ ਇੱਥੇ ਆ ਕੇ ਵਸੋ, ਔਰ ਕਹਿਲੂਰ ਰਿਆਸਤ ਤੋਂ ਥਾਂ ਲੈ ਕੇ ਜਿਹੜਾ ਕੀਰਤਪੁਰ ਜਿੱਥੇ ਵਸਾਇਆ 6ਵੇਂ ਪਾਤਸ਼ਾਹ ਨੇ, ਬਾਅਦ 'ਚ 9ਵੇਂ ਪਾਤਸ਼ਾਹ ਨੇ ਵੀ ਜ਼ਮੀਨ ਬਾਏ ਕਰਕੇ ਆਪਣੀ ਮਾਤਾ ਦੇ ਨਾਂ ਤੇ ਚੱਕ ਨਾਨਕੀ ਵਸਾਇਆ, ਜਿਹੜਾ ਬਾਅਦ 'ਚ ਅਨੰਦਪੁਰ ਬਣੇ। ਪਰ ਜਿਉਂ ਹੀ ਇਹ ਜਲਵਾ ਸਿੱਖੀ ਦਾ ਔਰ ਜਿਸ ਨੂੰ ਅਸੀਂ ਪਾਵਰ ਐਂਡ ਆਓ ਆਈ, ਉਹ ਸਾਰੇ ਈਰਖਾਲੂ ਪਹਾੜੀਏ ਦੁਸ਼ਮਣ ਬਣ ਗਏ, ਔਰ ਉਹ ਸਾਰੇ ਹਿੰਦੂ ਤਵੀ ਨੇ। ਕਿਉਂਕਿ ਜਦੋਂ ਅੱਜ ਜਿਹੜਾ ਨੈਰੇਟਿਵ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੈ ਕੇ, ਜਿਹੜੇ ZTV ਨੇ ਇੱਕ ਪ੍ਰੋਗਰਾਮ ਕੀਤਾ, ਦੂਸਰਿਆਂ ਨੇ ਕੀਤਾ, ਇਹਦੇ ਕੋਈ ਸ਼ੱਕ ਨਹੀਂ ਹੈ, ਕੋਈ ਔਰੰਗਜ਼ੇਬ ਬਰੀ ਨਹੀਂ ਹੁੰਦਾ ਜਿਹਨੇ ਆਪਣੇ ਪਿਓ ਨੂੰ ਕੈਦ ਕੀਤਾ, ਭਰਾਵਾਂ ਨੂੰ ਜਿਹੜਾ ਉਹ ਕਰੂਅਲੀ ਮਾਰਿਆ, ਉਹ ਕੋਈ ਦਰਵੇਸ਼ ਨਹੀਂ ਸੀ। ਲੇਕਿਨ ਜੇ ਤੁਸੀਂ ਹਿਸਟਰੀ ਦੇ ਗਲਤ ਪਰਸਪੈਕਟਿਵ ਨੂੰ ਸਿਰਫ ਆਪਣੇ ਨੈਰੋ ਐਂਡ ਦੇ ਨਾਲ ਹੀ ਜਿਹੜਾ ਉਹ ਦੇਖਦੇ ਹੋ, ਕਿਉਂਕਿ ਇਹ ਵੀ ਨੀਤੀਆਂ ਦੇ ਖਿਲਾਫ ਲੜਾਈ ਸੀ, ਇਸਲਾਮ ਦੇ ਖਿਲਾਫ ਲੜਾਈ ਨਹੀਂ ਸੀ। ਹੁਣ ਜੇ ਭਾਈ ਸੰਤੋਖ ਸਿੰਘ 10ਵੇਂ ਪਾਤਸ਼ਾਹ ਨੂੰ ਟ੍ਰਿਬਿਊਟ ਦਿੰਦੇ ਆ, ਕਹਿੰਦੇ ਨੇ ਕਿ ਜੀ ਛਾਏ ਜਾਤੀ ਏਕਤਾ, ਅਨੇਕਤਾ ਵਿਲੋਏ ਜਾਤੀ, ਔਰ ਕਨਕਲੂਜਨ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸ਼ੂਰ,
मूरत ना होती जो पै करुणा निधान की, कि जे करुणा दया दी मूरत संत सिपाही बहादुर गुरु गोबिंद सिंह साहब ना हुंदे जी तां छाए जाती एकता अनेकता विलोए जाती, कि एकता हो जानी सी, एकता हो जानी सी, अनेकता टुट जानी सी, डाइवर्सिटी खत्म हो जानी सी। सो ਜਿਹੜੀ औरंगजेब ਦੀ ਸੋਚ ਸੀ एकता ਦੇ ਨਾਂ ਥੱਲੇ ਕਿ ਸਭ ਇੱਕ ਦੀਨ ਦੇ ਥੱਲੇ ਹੋਣ, ਔਰ ਅੱਜ ਉਹ ਤਾਂ ਗੁਰੂ ਸਾਹਿਬ ਨੇ ਚੈਲੰਜ ਕੀਤਾ, ਖਾਲਸਾ ਪੰਥ ਨੇ 18ਵੀਂ ਸਦੀ ਚੈਲੰਜ ਕੀਤਾ, ਉਸ ਸੋਚ ਨੂੰ ਡਿਫੀਟ ਕੀਤਾ, ਔਰ ਫਿਰ ਉਹ ਸੋਚ ਉੱਥੇ ਆਈ ਕਿ ਭਾਈ ਜਿੱਥੇ ਸਰਬੱਤ ਦੇ ਭਲੇ ਦੀ ਗੱਲ ਹੈ, ਖਾਲਸੇ ਰਾਜ ਦਾ ਜਿਹੜਾ ਕਾਨਸੈਪਟ ਸੀ, ਪੈ ਕੋਈ ਨਾ ਕਿਸੇ ਰੰਝਾਣ ਦਾ, ਕੋਈ ਕਿਸੇ ਨੂੰ ਤੰਗ ਨਾ ਕਰੇ, ਕੋਈ ਐਕਸਪਲੋਇਟੇਸ਼ਨ ਨਾ ਹੋਏ। ਔਰ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ ਅਸੀਂ ਦੇਖਦੇ ਹਾਂ ਹਿੰਦੂ, ਸਿੱਖ, ਮੁਸਲਮਾਨ, ਈਸਾਈ ਹਰ ਇੱਕ ਨੇ ਜਿਹੜਾ ਹੈ ਉਸ ਪਾਵਰ ਨੂੰ ਮਾਣੇ। ਸੋ ਗੱਲ ਮਜ਼ਹਬ ਦੀ ਨਹੀਂ ਹੈ, ਔਰ ਇਹੀ ਕਾਰਨ ਹੈ ਕਿ ਇੱਕ ਪਾਸੇ ਜਦੋਂ ਅਸੀਂ ਅੱਜ RSS ਦਾ ਨੈਰੇਟਿਵ ਦੇਖਦੇ ਹਾਂ, ਕੱਲ ਦੇ 2-3 ਟਾਕ ਸ਼ੋਜ਼ ਦੇ ਵਿੱਚ ਵੀ ਮੈਂ ਇਹ ਗੱਲ ਕਹੀ ਸੀ, ਕੱਲ ਔਰ ਪਰਸੋਂ ਵੀ, ਜੀ ਕਿ ਮੁੱਢਲੇ ਤੌਰ ਤੇ ਜੇ ਅਸੀਂ ਦੇਖੀਏ ਪਹਿਲੀ ਜੰਗ 10ਵੇਂ ਪਾਤਸ਼ਾਹ ਭੰਗਾਣੀ ਦੀ ਲੜਦੇ ਨੇ, ਭੰਗਾਣੀ ਦਾ ਜਿਹੜਾ ਪੌਂਟਾ ਸਾਹਿਬ ਤੋਂ ਹਟਵਾ ਥੋੜਾ ਜਿਹਾ ਜੀ, ਉਹਦੇ ਚ 22 ਧਾਰ ਦੇ ਸਾਰੇ ਰਾਜੇ, ਉਹਨਾਂ ਦੀ ਫੌਜ ਰਾਜਪੂਤ ਹੈ, ਹਿੰਦੂ ਨੇ, ਔਰ ਇਧਰ ਅਜੇ ਖਾਲਸਾ ਨਹੀਂ ਸਜਿਆ ਹੈ। ਔਰ 10ਵੇਂ ਪਾਤਸ਼ਾਹ ਦੇ ਨਾਲ ਜੇ ਆ ਕੇ ਖਲੋਤਾ ਹੈ ਤੇ ਪੀਰ ਬੁੱਧੂ ਸ਼ਾਹ ਸਢੌਰੇ ਦਾ ਪੀਰ, ਉਸ ਦੇ 5 ਪੁੱਤਰ, 700-800 ਮੁਰੀਦ, ਜਿਨ੍ਹਾਂ ਚੋਂ 2 ਜਾਂ 3 ਪੁੱਤਰ ਸ਼ਹੀਦ ਹੋਏ, 300-400 ਮੁਰੀਦ ਸ਼ਹੀਦ ਹੋਏ, ਕਿ ਜਿਹੜੀ ਪਹਿਲੀ ਜੰਗ 10ਵੇਂ ਪਾਤਸ਼ਾਹ ਨੇ ਲੜੀ, ਉਹਦੇ ਚ ਸਿੱਖਾਂ ਤੇ ਮੁਸਲਮਾਨਾਂ ਦਾ ਖੂਨ ਇਕੱਠੇ ਡੁੱਲਦਾ 22 ਧਾਰ ਦੇ ਬੁੱਤਪ੍ਰਸਤ ਪਹਾੜੀ ਰਾਜਿਆਂ ਦੇ ਖਿਲਾਫ। ਔਰ ਜ਼ਫਰਨਾਮੇ ਦੇ ਵਿੱਚ 10ਵੇਂ ਪਾਤਸ਼ਾਹ ਔਰੰਗਜ਼ੇਬ ਨੂੰ ਇਹ ਕਹਿੰਦੇ ਨੇ ਕਿ ਵੀ ਤੂੰ ਵੀ ਬੁੱਤੋ ਸ਼ਿਕਨ ਹੈ, ਮੈਂ ਵੀ ਬੁੱਤੋ ਸ਼ਿਕਨ ਹੈ, ਪਰ ਤੂੰ ਬੁੱਤਪ੍ਰਸਤ ਇਹਨਾਂ ਦੇ ਕਹਿਣੇ ਲੱਗ ਕੇ ਆਨੰਦਪੁਰ ਤੇ ਹਮਲਾ ਕੀਤਾ। ਹੁਣ ਜੇ ਅਸੀਂ 13 ਜਾਂ 14 ਲੜਾਈਆਂ ਜਿਹੜੀਆਂ ਭੰਗਾਣੀ ਤੋਂ ਲੈ ਕੇ ਫਾਈਨਲ ਤੱਕ ਦੇਖਦੇ ਆ, ਆਨੰਦਪੁਰ ਦੇ ਘੇਰੇ ਤੱਕ, ਤੇ ਉਹਦੇ ਚੋਂ ਲਗਭਗ 12 ਲੜਾਈਆਂ ਜਿਹੜੀਆਂ ਨੇ, 11 ਜਾਂ 12, ਉਹ ਐਕਸਕਲੂਸਿਵ ਪਹਾੜੀ ਰਾਜਿਆਂ ਦੇ ਖਿਲਾਫ ਨੇ। ਉਹ ਕੋਈ ਬਸੌਲੀ ਦੀ ਹੋਏ, ਕੋਈ ਨਿਰਮੋਹਗੜ੍ਹ ਦੀ ਹੋਏ, ਇੱਕ ਦੇ ਵਿੱਚ ਪਹਾੜੀ ਰਾਜਿਆਂ ਨੂੰ ਇਹ ਦੱਸਣ ਦੇ ਲਈ ਕਿ ਜੇ ਤੁਸੀਂ ਟੁਗੈਦਰਨੈਸ ਰੱਖੋਗੇ ਤੇ ਅਸੀਂ ਡਿਫੀਟ ਕਰ ਸਕਦੇ ਹਾਂ ਟਾਇਰੈਂਟ ਕਿੰਗ ਨੂੰ ਵੀ। ਨਦੌਣ ਦੀ ਜੰਗ ਦੇ ਵਿੱਚ 10ਵੇਂ ਪਾਤਸ਼ਾਹ ਉਹਨਾਂ ਦੇ ਰੈਸਕਿਊ ਤੇ ਵੀ ਆਉਂਦੇ ਨੇ, ਲੇਕਿਨ ਇਹਦੇ ਬਾਵਜੂਦ ਉਹਨਾਂ ਦੀ ਹੌਸਟਿਲਿਟੀ, ਉਹਨਾਂ ਦੀ ਦੁਸ਼ਮਣੀ ਜਿਹੜੀ ਹੈ ਉਹ ਬਰਾਬਰ ਜਾਰੀ ਰਹਿੰਦੀ। ਔਰ ਅਸੀਂ ਦੇਖਦੇ ਹਾਂ ਕਿ ਉਹ ਜਿਹੜੀ ਹੈ ਅੱਜ ਤੱਕ ਵੀ 5 ਸਦੀਆਂ, ਜਦੋਂ ਅਫਜ਼ਲ ਅਹਿਸਨ ਰੰਧਾਵਾ ਵੈਰੀਆਂ ਕੱਢ ਵਿਖਾਲਿਆ, 5 ਸਦੀਆਂ ਦਾ ਵੈਰ, ਤੇ ਇਹ ਹੌਸਟਿਲਿਟੀ ਵਿਚਾਰਧਾਰਾ ਦੀ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਸੀ। ਪ੍ਰੋਬਲਮ ਤਾਂ ਉੱਥੋਂ ਸ਼ੁਰੂ ਹੋਈ। ਔਰ 10ਵੇਂ ਪਾਤਸ਼ਾਹ ਦੇ ਜੇ ਅਸੀਂ ਜੀਵਨ ਦੇਖੀਏ, ਕਿਉਂਕਿ ਮੈਂ ਉਸੇ ਇਤਿਹਾਸ ਨੂੰ ਬਾਰ-ਬਾਰ ਨਹੀਂ ਦੁਹਰਾਉਣਾ ਚਾਹੁੰਦਾ, ਪਰ ਕਿਉਂਕਿ ਅੱਜ ਜਿਹੜੇ RSS ਦੇ ਚੈਲੰਜਸ ਨੇ, ਜਿਵੇਂ ਉਹਨਾਂ ਦਾ ਮੀਡੀਆ ਤੰਤਰ, ਪ੍ਰੋਪੇਗੈਂਡਾ ਤੰਤਰ 10ਵੇਂ ਪਾਤਸ਼ਾਹ ਨੂੰ ਇਸਲਾਮ ਵਿਰੋਧੀ, ਖਾਲਸਾ ਪੰਥ ਨੂੰ ਹਿੰਦੂ ਧਰਮ ਦੀ ਰੱਖਿਆ ਲਈ ਬਣੇ, ਔਰ ਸਿਰਫ ਤੇ ਸਿਰਫ ਹਿੰਦੂਆਂ ਦੇ ਲਈ ਜਿਹੜਾ ਉਹਨੂੰ ਇੱਕ ਇਸਤੇਮਾਲ ਕਰਨ ਵਾਲੇ ਵੈਪਨ ਦੇ ਤੌਰ ਤੇ ਦੇਖਦੇ ਨੇ। ਤੇ ਘੱਟੋ ਘੱਟ ਸਾਡੇ ਨਾਲ ਜਿਹੜੇ ਜੁੜੇ ਹੋਏ ਇਹਨਾਂ ਇਸ ਪ੍ਰੋਗਰਾਮ ਰਾਹੀਂ ਸਾਡੇ ਵੀਰ ਭੈਣਾਂ ਨੇ, ਉਹਨਾਂ ਨੂੰ ਇਹ ਨੈਰੇਟਿਵ ਜ਼ਰੂਰ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਕਾਊਂਟਰ ਕਰ ਸਕਣ ਕਿ ਭਾਈ ਪਹਿਲੀ ਜੰਗ ਭੰਗਾਣੀ ਦੀ ਹੁੰਦੀ ਹੈ, ਪੀਰ ਬੁੱਧੂ ਸ਼ਾਹ ਉਹਨਾਂ ਦੇ ਪੁੱਤਰ ਔਰ ਮੁਰੀਦ ਉਹ ਆਉਂਦੇ ਨੇ, ਸ਼ਹੀਦੀ ਵੀ ਪਾਉਂਦੇ ਨੇ। ਫਿਰ ਅਸੀਂ ਦੇਖਦੇ ਹਾਂ ਕਿ ਵੀ ਸੈਦ ਖਾਂ ਵਰਗਾ ਜਰਨੈਲ, ਜਿਹੜਾ ਪੀਰ ਬੁੱਧੂ ਸ਼ਾਹ ਦੀ ਵਾਈਫ ਨਸੀਰਾਂ ਦਾ ਭਰਾ ਹੈ, ਉਹਨੂੰ ਔਰੰਗਜ਼ੇਬ ਕਮਾਂਡ ਦੇ ਕੇ ਭੇਜਦਾ ਅਟੈਕ ਦੀ। ਉਹ ਆਉਂਦੇ ਹੀ ਜਿਹੜਾ ਜਦੋਂ ਗੁਰੂ ਸਾਹਿਬ ਦੇ ਸਾਹਮਣੇ ਹੁੰਦਾ ਤੇ ਉਹ ਉਹਨਾਂ ਦੀ ਰਕਾਬ ਦੇ ਉੱਤੇ ਆ ਕੇ ਆਪਣਾ ਸੀਸ ਰੱਖ ਦਿੰਦਾ ਔਰ ਬਾਕੀ ਸਾਰੀ ਉਮਰ ਫਕੀਰੀ ਕਮਾਉਂਦਾ। ਪੀਰ ਬੁੱਧੂ ਸ਼ਾਹ ਉਹਨਾਂ ਦੀ ਵਾਈਫ ਨਸੀਰਾ ਨੂੰ ਕੋਹ ਕੇ ਬਾਅਦ ਸ਼ਹੀਦ ਕੀਤਾ ਜਾਂਦਾ ਹੈ, ਮਾਰਿਆ ਜਾਂਦਾ ਹੈ ਪਠਾਣਾ ਵੱਲੋਂ ਹੀ ਸਢੌਰੇ ਦੇ, ਜਿਨ੍ਹਾਂ ਨੂੰ ਬਾਅਦ ਚ ਬੰਦਾ ਸਿੰਘ ਬਹਾਦਰ ਨੇ ਸਜ਼ਾ ਯਾਫਤਾ ਕੀਤਾ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਥ ਦਿੱਤਾ। ਫਿਰ ਅਸੀਂ ਦੇਖਦੇ ਹਾਂ ਕਿ ਸਭ ਟਫੈਸਟ ਆਵਰ ਦੇ ਵਿੱਚ ਨਬੀ ਖਾਨ, ਗਨੀ ਖਾਨ, 2 ਪਠਾਨ ਜਿਹੜੇ ਨੇ ਕਿਵੇਂ ਸੇਫਟੀ ਦੇ ਨਾਲ, ਦੂਜੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਹੋਰਾਂ ਦੇ ਨਾਲ ਉੱਚ ਦੇ ਪੀਰ ਦੇ ਰੂਪ ਚ 10ਵੇਂ ਪਾਤਸ਼ਾਹ ਨੂੰ ਮਾਛੀਵਾੜੇ ਤੋਂ ਜਿਹੜੇ ਉਹ ਲੈ ਕੇ ਜਾਂਦੇ ਨੇ। ਹੁਣ ਇਸ ਤੋਂ ਵੱਧ ਕੇ ਹੋਰ ਕਿਹੜੀਆਂ ਮੂਮੈਂਟਸ ਹੋ ਸਕਦੀਆਂ? ਔਰ ਇਧਰ ਅਸੀਂ ਜਦੋਂ ਈਵਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਉਹ ਸਾਰਾ ਸੀਨ ਕਿ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਉਹ ਜਿਹੜਾ ਉਹ ਆਵਾਜ਼ ਬਣ ਕੇ ਉੱਭਰਦਾ, ਔਰ ਜਿਹੜੇ ਅੱਜ
ਇਹ ਆਰਐਸਐਸ ਨੈਰੇਟਿਵ ਵਾਲਿਆਂ ਨੇ ਗੰਗੂ ਦਾ ਕੀ ਰੋਲ ਹੈ, ਸੁੱਚਾਨੰਦ ਦਾ ਸਰਹੰਦ ਦੀ ਕਚਹਿਰੀ 'ਚ ਕੀ ਰੋਲ ਹੈ, ਬਾਕੀ ਹਿਸਟਰੀ 'ਚ ਕੀ, ਔਰ ਇਹਨਾਂ ਦੇ ਹੱਥ 'ਚ ਪਾਵਰ ਆਈ ਹੈ 70 ਸਾਲ ਤੋਂ, ਇਹਨਾਂ ਦਾ ਕੀ ਰੋਲ ਹੈ ਜੀ, ਕਿਵੇਂ ਲਗਾਤਾਰਤਾ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਬਰਾਬਰ ਜਾਰੀ ਨੇ। ਯੂਪੀ ਦੇ ਵਿੱਚ ਹੁਣ ਅਟੈਂਪਟ ਕਰ ਰਹੇ ਨੇ, ਅਜੇ ਸਟੋਰੀ ਮੇਰੇ ਕੋਲ ਕੰਪਲੀਟ ਨਹੀਂ ਆਈ, ਕਿ ਕਿਸੇ ਸਿੰਧੀ ਬਾਬੇ ਨੂੰ ਖੜਾ ਕਰਕੇ ਯੋਗੀ ਔਰ ਦੂਜਾ ਟੋਲਾ ਗੁਰਦੁਆਰਿਆਂ ਦੇ ਵਿੱਚ ਵੜਨਾ ਚਾਹੁੰਦੇ ਨੇ। ਕਿਵੇਂ ਇਹਨਾਂ ਦੇ ਰਜੀਮ ਦੇ ਥੱਲੇ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਗਾਇਬ ਕਰ ਦਿੱਤਾ ਗਿਆ, ਸਿੱਕਮ ਦੇ ਵਿੱਚ ਗੁਰਦੁਆਰਾ ਡਾਂਗਮਾਰ ਔਰ ਦੂਸਰਾ ਗੁਰਦੁਆਰਾ ਆਲਮੋਸਟ ਜਿਹੜਾ ਉਹ ਫਿਨਿਸ਼ਡ ਹੈ, ਅਦਾਲਤੀ ਲੜਾਈਆਂ ਦਾ ਡਰਾਮੇਬਾਜ਼ੀ ਜੀ। ਸੋ ਇਧਰ ਜਦੋਂ ਅਸੀਂ ਦੇਖਦੇ ਹਾਂ ਕਿ ਗੱਲ ਇਹ ਸਮਝਣ ਵਾਲੀ ਹੈ ਸਾਡੇ ਲਈ ਕਿ ਪਹਿਲੀ ਗੱਲ ਤੇ ਲੜਾਈ ਜ਼ੁਲਮ ਦੇ ਖਿਲਾਫ ਸੀ, ਔਰ ਉਸ ਸਾਰੇ ਦੇ ਵਿੱਚ ਵੀ ਜੇ ਔਰੰਗਜ਼ੇਬ ਨੂੰ 10ਵੇਂ ਪਾਤਸ਼ਾਹ ਨੇ ਚੈਲੰਜ ਕੀਤਾ ਹੈ ਜ਼ਫਰਨਾਮੇ ਦੇ ਵਿੱਚ, ਉਸ ਦੇ ਗੁਣਾਂ ਦੀ ਤਾਰੀਫ ਵੀ ਕੀਤੀ ਔਰ ਫਿਰ ਉਹਨੂੰ ਉਹਦਾ ਸ਼ੀਸ਼ਾ ਵੀ ਦਿਖਾਇਆ ਵੀ ਤੂੰ ਕੀ ਹੈ ਜੀ। ਔਰ ਜਿਹੜੀ ਸਾਡੀ ਲੜਾਈ ਰਹੀ ਹੈ, ਔਰ ਇਹੀ ਨਹੀਂ ਜੇ ਉਸਦੇ ਬੇਟੇ ਬਹਾਦਰ ਸ਼ਾਹ ਨੇ ਬਾਅਦ ਦੇ ਵਿੱਚ ਦੋਸਤੀ ਦਾ ਹੱਥ ਵਧਾਇਆ, ਉਹਦੇ ਨਾਲ ਗੁਰੂ ਸਾਹਿਬ ਨੇ ਮਿਲੇ ਵੀ, ਆਗਰੇ ਵੀ ਆਏ, ਉਹਦੀ ਹੈਲਪ ਵੀ ਕੀਤੀ, ਉਹਨੂੰ ਜਿਹੜਾ ਉਹ ਤਖਤ ਦੀਵਾਨ ਦੇ ਵਿੱਚ। ਸੋ ਜਿਹੜੀ ਹੌਸਟੈਲਿਟੀ ਹੈ ਉਹ ਬੇਸਿਕਲੀ ਇਹ ਨਹੀਂ ਹੈ ਕਿ ਵੀ ਕਿਸੇ ਮਜ਼ਹਬ ਨਾਲ ਜੁੜੇ। ਇਸੇ ਤਰ੍ਹਾਂ ਜਦੋਂ ਅਸੀਂ ਅੱਜ ਕਹਿੰਦੇ ਹਾਂ ਵੀ ਸਾਡੀ ਲੜਾਈ ਕੋਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਪਰ ਬਦਕਿਸਮਤੀ ਨਾਲ ਇਹਨਾਂ ਨੇ ਜਿਵੇਂ ਹਿੰਦੂਤਵਾ ਵਿਚਾਰਧਾਰਾ ਔਰ ਹਿੰਦੂ ਧਰਮ ਨੂੰ ਰਲ ਗੱਡ ਕਰ ਦਿੱਤਾ ਹੈ, ਔਰ ਜਿਵੇਂ ਦਿੱਲੀ ਦੇ ਹਾਕਮ ਰਿਪੀਟਡਲੀ ਸਿੱਖ ਧਰਮ ਦੇ ਖਿਲਾਫ, ਗੁਰੂ ਗ੍ਰੰਥ ਔਰ ਗੁਰੂ ਪੰਥ ਦੇ ਖਿਲਾਫ ਪੂਰੀ ਤੌਰ ਤੇ ਸਾਜ਼ਿਸ਼ਾਂ ਕਰ ਰਹੇ ਨੇ। ਸੋ ਫਿਰ ਇਸ ਸਾਰੇ ਚੋਂ ਵੀ ਅਸੀਂ ਇਹ ਗੱਲ ਬੜੀ ਕੌਸ਼ੀਅਸਲੀ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਭਾਈ ਐਸਾ ਨਾ ਹੋਏ ਵੀ ਸਾਡਾ ਕੁਝ ਵੀ ਕਿਹਾ ਜਾਂ ਲਿਖਿਆ ਕੋਈ ਧਰਮ ਦੇ ਉੱਤੇ ਹੋਏ, ਲੇਕਿਨ ਜਦੋਂ ਤੁਸੀਂ ਆਪਣੇ ਸਿਧਾਂਤ ਨੂੰ ਬਿਆਨ ਕਰਨਾ, ਕਿਸੇ ਨੂੰ ਜਿਹੜੇ ਦੂਸਰੇ ਚੈਲੰਜ ਨੂੰ ਦੱਸਣਾ, ਉਦੋਂ ਤੁਹਾਨੂੰ ਉਹ ਟਰਮੀਨੋਲੋਜੀ ਇਸਤੇਮਾਲ ਕਰਨੀ ਪੈਂਦੀ ਹੈ। ਸੋ 10ਵੇਂ ਪਾਤਸ਼ਾਹ ਨੇ ਹਰ ਉਸ ਚੈਲੰਜ ਨੂੰ ਜਿਹੜਾ ਹੈ ਉਹ ਫੇਸ ਕੀਤਾ, ਔਰ ਇਹ ਕੋਈ ਸੌਖੇ ਚੈਲੰਜ ਨਹੀਂ ਸੀ ਜੀ। ਮਸੰਦ ਨੇ ਉੱਥੋਂ ਤੁਰੇ ਹੋਏ ਚੌਥੇ ਪਾਤਸ਼ਾਹ ਦੇ ਵੇੜੇ ਤੋਂ ਸਭ ਤੋਂ ਵੱਡੇ ਵਿਰੋਧੀ, ਜਿਵੇਂ ਅੱਜ ਬਹੁਤ ਸਾਰੇ ਸਿੱਖ ਜਿਹੜੇ ਹਲਵਾ ਮਾਂਡਾ ਖਾਣ 'ਚ ਯਕੀਨ ਰੱਖਦੇ ਨੇ, ਉਹਨਾਂ ਨੂੰ ਜਦੋਂ ਟਕਰਾਅ ਜਾਂ ਐਸਟੈਬਲਿਸ਼ਮੈਂਟ ਜਾਂ ਖਾਲਿਸਤਾਨ ਨਾਲ ਲੜਾਈ ਦੀ ਗੱਲ ਹੁੰਦੀ ਹੈ ਤੇ ਫਿਰ ਉਹਨਾਂ ਨੂੰ ਲੱਗਣ ਲੱਗ ਜਾਂਦਾ ਵੀ ਇਹ ਚੰਗਾ ਭਲੇ ਨੇ ਜੀ, ਅਸੀਂ ਬੜੇ ਸ਼ਾਂਤਮਈ ਹੈ ਜੀ, ਫਲਾਣਾ। ਇਹੀ ਹਾਲ ਹੋਰ ਮਸੰਦਾਂ ਦੀ ਵਿਚਾਰਧਾਰਾ ਕੀ ਸੀ, ਉਹ ਕਦੇ ਮਾਤਾ ਗੁਜਰੀ ਕੋਲ ਸ਼ਿਕਾਇਤ ਕਰਦੇ ਸੀ, ਕਦੇ ਉਧਰ ਜਾਂਦੇ ਸੀ, ਉਹਨਾਂ ਅਸੀਂ ਬੜਾ ਵਧੀਆ ਤੁਰਿਆ ਆਉਂਦਾ, ਸਿੱਖ ਦਸਵੰਧ ਦਿੰਦੇ ਨੇ, ਅੱਧ ਪਚੱਦਾ ਇੱਧਰ ਦੇ ਦੇਈਦਾ, ਅੱਧ ਪਚੱਦਾ ਛੱਗੀ ਛਕਾਈ ਜਾਈਦਾ, ਇਹ ਜੰਗ ਮਚਾਣੀ ਸ਼ੁਰੂ ਕਰਤੀ ਹੈ ਤਾਂ ਸਭ ਕੁਝ ਉੱਜੜ ਜਾਏਗਾ ਜੀ। ਇਹੀ ਕਲਾਸ ਉਦੋਂ ਵੀ ਸੀ, ਅੱਜ ਵੀ ਹੈ, ਕਿਉਂਕਿ ਇਹਨਾਂ ਨੇ ਹਮੇਸ਼ਾ ਹੀ ਉਸ ਲਾਈਨ ਦਾ ਵਿਰੋਧ ਕਰਨਾ, ਔਰ ਇਹੀ ਹਾਲ ਅੱਜ ਸਾਡੇ ਬਹੁਤ ਸਾਰੇ ਜਿਹੜੇ ਹੋਰ ਵੀ ਨੇ ਧਾਰਮਿਕ ਸ਼੍ਰੇਣੀ ਦੇ ਲੋਕ, ਉਹਨਾਂ ਦਾ ਵੀ ਬਣਿਆ ਹੋਇਆ ਜੀ। ਉਹਨਾਂ ਨੂੰ ਵੀ ਲੱਗਦਾ ਵੀ ਕੀ ਪੰਗਾ ਲੈਣ ਵਾਲੀ ਗੱਲ ਹੈ, ਪਰ ਉਹੀ ਦੇਖੋ ਹਰ ਸਮੇਂ 'ਚ ਥੋੜੇ ਹੁੰਦੇ ਨੇ ਜਿਨ੍ਹਾਂ ਨੇ ਉਸ ਵਿਚਾਰਧਾਰਾ ਨੂੰ ਸਮਝ ਕੇ ਚੈਲੰਜ ਨੂੰ ਐਕਸੈਪਟ ਕੀਤਾ। ਹੁਣ ਸੰਤ ਪਿੰਡਾਂ ਵਾਲਿਆਂ ਦੀ ਇੱਕ ਕੋਟ ਹੈ ਉਹ ਕਿ ਜੇ ਅਣਖ ਨਾਲ ਜਿਉਣਾ ਤੇ ਲੜਨਾ ਪੈਣਾ। ਹੁਣ ਗੱਲ ਬਿਲਕੁਲ ਸਿੰਪਲ ਹੈ। ਹੁਣ ਇਹ ਗੱਲ 10ਵੇਂ ਪਾਤਸ਼ਾਹ ਨੇ ਸਮਝ ਲਈ ਸੀ ਕਿ ਭਾਈ ਹੁਣ ਜ਼ੁਲਮ ਦਾ ਪਿਆਲਾ ਲਬਰੇਜ਼ ਹੋ ਗਿਆ, ਹੁਣ ਤਲਵਾਰ ਨੂੰ ਚੁੱਕੇ ਬਿਨਾਂ ਗੁਜ਼ਾਰਾ ਨਹੀਂ, ਗੱਲ ਨਹੀਂ ਬਣਨੀ ਜੀ। ਔਰ ਇਹੀ ਗੱਲ ਉਹਨਾਂ ਨੇ ਸਿੱਖਾਂ ਦੇ ਅੰਦਰ, ਜਦੋਂ ਅਸੀਂ ਉਹਨਾਂ ਸਾਰੇ ਚੈਲੰਜਸ ਚੋਂ ਨਿਕਲ ਕੇ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਰੂਪ, ਪੰਜ ਕਕਾਰੀ ਰੂਪ ਦੇ ਵਿੱਚ ਉਹ ਪਰਮ ਮਨੁੱਖ ਜਿਹੜਾ ਜਿਸ ਨੂੰ ਰਿਵੀਲ ਕੀਤਾ ਜਾਂਦਾ, ਤੇ ਉਸ ਦੇ ਜ਼ਿੰਮੇ ਹੀ ਇਹ ਕੰਮ ਲਾਇਆ ਹੋਇਆ ਕਿ ਭਾਈ ਤੁਸੀਂ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋ ਜੋ ਦੁਸ਼ਟ ਕੋ ਗਾਲੇ, ਕਿ ਵੀ ਤੁਸੀਂ ਅੰਦਰ ਵੜ ਕੇ ਮਾਲਾ ਨਹੀਂ ਫੇਰਨੀ ਹੈ ਕਿ ਅਸੀਂ ਰੱਬ ਦੀ ਬੰਦਗੀ ਕਰ ਰਹੇ ਹਾਂ, ਤੁਸੀਂ ਨਿਰਧਨ ਦੇ ਲਈ ਜਿਹੜਾ ਡਾਊਨ ਟ੍ਰੋਡਨ ਹੈ, ਜਿਹੜਾ ਜ਼ੁਲਮਾਂ ਦਾ ਸ਼ਿਕਾਰ ਹੈ, ਉਸ ਦੇ ਨਾਲ ਖਲੋਣਾ ਔਰ ਦੁਸ਼ਟ ਨੂੰ ਸਜ਼ਾ ਯਾਫਤਾ ਕਰਨਾ। ਔਰ ਰਾਜ ਕਰੇਗਾ ਖਾਲਸਾ ਦਾ ਕਨਸੈਪਟ ਕੀ ਹੈ ਜੀ, ਬਿਲਕੁਲ, ਕਿ ਭਾਈ ਆਪਣੀ ਕਿਸਮਤ ਆਪ ਘੜਨ ਦਾ ਹੱਕ ਲੈਣਾ। ਸੋ ਜਦੋਂ ਅਸੀਂ ਉਹਨਾਂ ਸਾਰੇ ਚੈਲੰਜਸ ਨੂੰ, ਉਹ ਬੇਸ਼ੱਕ ਅਨੰਦਪੁਰ ਸਾਹਿਬ, ਪੌਂਟਾ ਸਾਹਿਬ, ਹਜ਼ੂਰ ਸਾਹਿਬ ਤੱਕ ਪਹੁੰਚਦੇ ਹਾਂ, ਔਰ ਉਸ ਸਾਰੇ ਪੀਰੀਅਡ 'ਚ ਜਿਹੜੀਆਂ ਵੈਲਿਊਜ਼ ਐਸਟੈਬਲਿਸ਼ ਕੀਤੀਆਂ ਉਹ ਅੱਜ ਵੀ ਖਾਲਸੇ ਦੇ ਰੂਪ 'ਚ, ਔਰ ਮੈਂ ਸਮਾਂ ਸੀਮਾ ਦੇਖ ਰਿਹਾ, ਮੈਂ ਬਹੁਤ ਵੇਰਵੇ 'ਚ ਗੱਲ ਕਰਨਾ ਚਾਹੁੰਦਾ ਸੀ ਬਟ ਵਕਤ ਉਨਾ ਕੀ ਰਹਿ ਜਾਂਦਾ ਕਿ ਵੀ ਅੱਜ ਸਾਡੇ ਸਾਹਮਣੇ 30 ਮਿਲੀਅਨ ਸਿੱਖ ਨੇਸ਼ਨ ਦੇ ਸਾਹਮਣੇ ਜਿਹੜੇ ਚੈਲੰਜਸ ਨੇ ਜੀ,
ਜੇ ਅਸੀਂ ਗੁਲਾਮੀ ਕਬੂਲਦੇ, ਜਿਹੜਾ ਕਿ ਇੱਕ ਹਿੱਸਾ ਇਹਨੇ ਕਬੂਲੀ ਹੋਈ ਹੈ, ਉਹ ਵਿਦਨ ਬਾਦਲ ਹੋਏ, ਅਮਰਿੰਦਰ ਹੋਏ, ਇਸ ਨਸਲ ਦੇ ਲੋਕ ਹਮੇਸ਼ਾ ਮੁਗਲਾਂ ਦੇ ਵੇਲੇ ਵੀ ਪਹਾੜੀ ਰਾਜਿਆਂ ਦੇ ਨਾਲ ਵੀ ਅਲਾਈਅੰਸ ਕਰਨ ਵਾਲੇ ਲੋਕ ਹੁੰਦੇ ਸੀ ਜਾਂ ਨਹੀਂ ਜੀ, ਅੱਜ ਵੀ ਇਹ ਨੇ। ਪਰ ਖਾਲਸੇ ਦੇ ਸਾਹਮਣੇ ਇਹ ਨਿਸ਼ਾਨਾ ਸਪਸ਼ਟ ਹੋਣਾ ਚਾਹੀਦਾ। ਜਦੋਂ ਅਸੀਂ ਇਹਨਾਂ ਪਿਛਲੇ 4 ਦਹਾਕਿਆਂ ਵੱਲ ਦੇਖਦੇ ਤਾਂ ਫਿਰ ਸਾਡੇ ਰੋਲ ਮਾਡਲ ਉਹੀ ਨੇ ਜਿਨ੍ਹਾਂ ਨੇ ਸਵਾ ਲੱਖੀ ਸਪਿਰਿਟ ਨਾਲ ਜੂਨ 84 ਜਦੋਂ ਚਮਕੌਰ ਦੀ ਗੜੀ ਦੀ ਅਸੀਂ ਗੱਲ ਕੀਤੀ, ਹਰ ਸਿੱਖ ਦੇ ਅੰਦਰ ਚਮਕੌਰ ਦੀ ਗੜੀ ਹੈ ਕਿ ਜੇ 10 ਲੱਖ ਫੌਜ ਹੈ ਤੇ 40 ਸਿੱਖ ਨੇ, ਉਹਨਾਂ ਨੇ ਗਿਵ ਅਪ ਨਹੀਂ ਕੀਤਾ ਜੀ। ਇਹੀ ਹਾਲ ਅਸੀਂ ਜੂਨ ਦੇ ਪਹਿਲੇ ਹਫਤੇ 'ਚ ਦੇਖਿਆ ਕਿ ਕਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਨੇ ਇਤਿਹਾਸ ਨੂੰ ਇਹ ਦੱਸਿਆ ਮੁੜ, ਜਿਹਨੂੰ ਅਸੀਂ ਕਹਿੰਦੇ ਕਿ ਹਿਸਟਰੀ ਰਿਪੀਟ ਕਰਦੀ ਹੈ ਕਿ ਸਿੱਖ ਦੇ ਵਿੱਚ ਸਵਾ ਲੱਖੀ ਸਪਿਰਿਟ ਹੈ। ਔਰ ਸਾਡੇ ਯੋਧੇ ਜਿਨ੍ਹਾਂ ਨੇ ਇਹ ਸਾਰੇ ਪੀਰੀਅਡ ਦੇ ਵਿੱਚ, ਔਰ ਕਿਉਂਕਿ ਕੱਲ ਅੱਜ ਇਸ ਹਫਤੇ ਦਾ ਲਾਸਟ ਪ੍ਰੋਗਰਾਮ ਹੈ, ਕੱਲ 6 ਜਨਵਰੀ ਦਾ ਦਿਨ ਹੈ ਤੇ 6 ਜਨਵਰੀ ਦਾ ਦਿਨ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਦਾ ਸ਼ਹੀਦੀ ਦਿਨ ਵੀ ਹੈ। ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਨੂੰ ਵੀ ਅਸੀਂ ਯਾਦ ਕਰਦੇ। ਹੁਣ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਦੇ ਸਾਹਮਣੇ ਉਹਨਾਂ ਨੇ ਜੂਨ 84 ਦਾ ਉਹ ਘੱਲੂਕਾਰਾ ਜ਼ੁਲਮ, ਔਰ ਉਹਨਾਂ ਨੇ ਕਿਹਾ ਕਿ ਨਹੀਂ ਇਹ ਸਜ਼ਾ ਯਾਫਤਾ ਕਰਨੇ। ਉਹਨਾਂ ਨੇ ਭਾਈ ਬੇਅੰਤ ਸਿੰਘ ਨੇ ਆਪਣੇ ਪਰਿਵਾਰ ਦੀ ਫਿਕਰ ਨਹੀਂ ਕੀਤੀ। ਭਾਈ ਸਤਵੰਤ ਸਿੰਘ ਨੇ ਜਿਨ੍ਹਾਂ ਦੀ ਮੰਗਣੀ ਹੋਈ ਸੀ ਬੀਬੀ ਸੁਰਿੰਦਰ ਕੌਰ ਨਾਲ, ਔਰ ਬੀਬੀ ਸੁਰਿੰਦਰ ਕੌਰ ਨੇ, ਜੇ ਸਾਡੇ ਇਤਿਹਾਸ 'ਚ ਅਸੀਂ ਸਿੰਘਾਂ ਦੇ ਰੋਲ ਦੀ ਗੱਲ ਕਰਦੇ, ਜੋ ਸਿੰਘਣੀਆਂ ਦੀਆਂ ਬਹਾਦਰੀਆਂ ਨੇ, ਜੇ ਅੱਜ ਦੇ ਦੌਰ 'ਚ ਵੀ ਦੇਖੀਏ ਤੇ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਨੇ ਅਖੀਰ ਤੱਕ, ਬੇਸ਼ੱਕ ਉਹ ਸਾਨੂੰ ਵਿਛੋੜਾ ਦੇ ਗਏ ਕੁਝ ਸਮਾਂ ਪਹਿਲਾਂ, ਉਹਨਾਂ ਨੇ ਉਹਨਾਂ ਦੀ ਫੋਟੋ ਦੇ ਨਾਲ ਸਤਵੰਤ ਸਿੰਘ ਦੇ ਲਾਵਾਂ ਲਈਆਂ। ਉਹਨੇ ਕਿਹਾ ਜੀ ਮੇਰਾ ਤਾਂ ਵਿਆਹ ਹੋਇਆ ਹੋਇਆ। ਸੋ ਇਹ ਜਿਹੜੀ, ਜੇ ਇਹ 10ਵੇਂ ਪਾਤਸ਼ਾਹ ਦਾ ਆਦਰਸ਼ ਜੀਵਨ, ਜਿੱਥੇ ਜੰਗ ਦੇ ਮੈਦਾਨ 'ਚ ਵੀ ਰੱਬ ਦੀ ਯਾਦ ਹੈ, ਆਸਾ ਦੀ ਵਾਰ ਦਾ ਕੀਰਤਨ ਹੈ, ਜੇ ਕੁਰਬਾਨੀ ਦੀ ਗੱਲ ਹੈ, ਕਿਹੜਾ ਸਿੱਖ ਕੁਰਬਾਨੀ ਤੋਂ ਭੱਜ ਸਕਦਾ ਜਦੋਂ ਉਹ ਦੇਖਦਾ, ਉਹ ਕਹਿੰਦਾ ਵੀ ਸਾਡੇ ਪਿਤਾ ਨੇ ਤਾਂ ਆਪਣਾ ਸਰਬੰਸ ਕੁਰਬਾਨ ਕੀਤਾ ਜੀ। ਔਰ ਉਹ ਲੈਗੇਸੀ ਜਦੋਂ ਇਹ ਅੰਮ੍ਰਿਤ ਛਕਾਉਣ ਵੇਲੇ ਦ੍ਰਿੜ ਕਰਵਾਇਆ ਜਾਂਦਾ ਹੈ ਕਿ ਅੱਜ ਤੋਂ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ। ਸੋ ਜੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਹੈ, ਮਾਤਾ ਸਾਹਿਬ ਕੌਰ ਦੇ ਪੁੱਤਰ ਪੁੱਤਰੀਆਂ ਜੀ, ਤੇ ਫਿਰ ਅਸੀਂ ਕਿਵੇਂ ਦੌੜ ਸਕਦੇ ਹਾਂ ਆਪਣੀ ਰਿਸਪੌਂਸਿਬਿਲਿਟੀ ਤੋਂ? ਸਾਡੇ ਪਿਤਾ ਨੇ ਤਿੰਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸੋ ਇਹ ਜਿਹੜੇ, ਜਦੋਂ ਅਸੀਂ ਉਹ ਪੈਰਾਮੀਟਰ ਦੀ ਗੱਲ ਕਰਦੇ ਹਾਂ, 10ਵੇਂ ਪਾਤਸ਼ਾਹ ਨੇ ਉਹ ਸਭ ਕੁਝ ਖੁਦ ਹੰਡਾ ਕੇ ਸਾਨੂੰ ਜਾਂਚ ਦੱਸੀ ਜੀਵਨ ਦੀ ਕਿ ਅਸੀਂ ਡੋਲਣਾ ਨਹੀਂ ਹੈ, ਸੱਚ ਹੱਕ ਇਨਸਾਫ ਦੇ ਰਸਤੇ ਤੇ ਚੱਲਦੇ ਹਾਂ, ਸਾਡੇ ਕਦਮ ਅਡੋਲ ਰਹਿਣ, ਸਾਡਾ ਰੱਬ ਤੇ ਵਿਸ਼ਵਾਸ ਰਹੇ, ਕਦੇ ਵੀ ਰੱਬ ਨਾ ਭੁੱਲੇ। ਜਦੋਂ ਅਸੀਂ ਮਾਛੀਵਾੜੇ ਦੇ ਜੰਗਲ 'ਚ ਉਹ ਗੁਰੂ ਕਲਗੀਧਰ ਪਾਤਸ਼ਾਹ ਦਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਟ ਖੇੜਿਆਂ ਦਾ ਰਹਿਣਾ। ਸੋ ਉਸ ਸੱਥਰ ਦੇ ਉੱਤੇ ਜ਼ਮੀਨ ਤੇ ਪਿਆ ਵੀ ਜੇ ਉਹ ਰੱਬ ਨਾ ਭੁੱਲੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਉਹ ਮੁਰੀਦ ਬਣ ਕੇ ਕਿ ਭਾਈ ਜੇ ਤੂੰ ਨਹੀਂ ਹੈ ਇਹ ਵਾਹਿਗੁਰੂ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਫਿਰ ਮੈਂ ਇਵੇਂ ਹੀ ਹੈ ਕਿ ਮੈਂ ਬਿਮਾਰੀਆਂ 'ਚ ਗ੍ਰਸਿਆ ਇਨਸਾਨ ਹੈ ਤੇ ਉਹ ਜੀਵਨ ਨੂੰ ਜੀ ਰਿਹਾ ਜਿਵੇਂ ਮੈਂ ਨਾਗਾਂ ਦੇ ਵਿੱਚ ਰਹਿ ਰਿਹਾ, ਸੱਪਾਂ ਦੇ ਢੰਗ ਮੈਨੂੰ ਹੋ ਰਹੇ ਨੇ ਜੇ ਤੇਰੇ ਤੋਂ ਵਿਛੋੜਾ। ਸੋ ਮੈਂ ਸਮਝਦਾ ਹਾਂ ਵੀ ਜਿੱਥੇ ਅਸੀਂ ਅੱਜ ਦੇ ਦਿਨ ਸਮੂਹ ਸਿੱਖ ਸੰਗਤ ਨੂੰ ਮੁਬਾਰਕਬਾਦ ਦਿੰਦੇ, ਉੱਥੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਵੀ ਹੈ ਕਿ ਗੁਰੂ ਆਪਣੇ ਪੰਥ ਨੂੰ ਇਸ ਔਖੇ ਸਮੇਂ ਜਿਹਦੇ 'ਚ ਇੱਕ ਤਬਕਾ ਢਹਿੰਦੀ ਕਲਾ ਦਾ ਸ਼ਿਕਾਰ ਵੀ ਹੈ, ਇਸ 'ਚੋਂ ਕੱਢੇ। ਔਰ ਮੈਂ ਜਿਵੇਂ ਅਕਸਰ ਦੁਹਰਾਉਂਦਾ ਕਿ ਇਹ 10ਵੇਂ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸਕੇਰੀ। ਸੋ ਗੁਰੂ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ ਤੇ ਸਾਡਾ ਵਿਸ਼ਵਾਸ ਜਿਹੜਾ ਹੈ ਉਹ ਨਹੀਂ ਡੋਲਣਾ ਚਾਹੀਦਾ। ਅਸੀਂ ਗੁਰੂ ਦੇ ਉੱਤੇ ਸਿਦਕ ਆਸਰਾ ਭਰੋਸਾ ਰੱਖ ਕੇ ਕਿ ਹਮ ਪਾਤਸ਼ਾਹੀ ਸਤਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ, ਤਹਿ ਤਹਿ ਤਖਤ ਬਣਾਏ, ਕਿ ਅਸੀਂ ਪਾਤਸ਼ਾਹੀ ਘੋੜੇ ਦੇ ਹੰਨੇ ਨਾਲ ਬੰਨੀ ਹੋਈ ਹੈ,
गुरु ने सानू पातशाही दी हुई है, गुरु ने फरमाया है इन गरीब सिखन को देऊं पातशाही, ये याद रखें हमरी गुरियाई। जी डॉक्टर साहब ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੁਸੀਂ ਬਹੁਤ ਹੀ ਵਧੀਆ ਵਿਚਾਰ ਦਿੱਤੇ ਨੇ ਇਸ ਮੁਬਾਰਕ ਮੌਕੇ ਤੇ। ਇੱਥੇ ਲੈਣੇ ਆਪਾਂ ਬ੍ਰੇਕ। ਵੀਅਰਸ, ਬ੍ਰੇਕ ਲੈਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਕਰਦੀ ਹੈ, ਬੇਨਤੀ ਕਰਦੀ ਹੈ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਡੋਨੇਸ਼ਨ ਦੇ ਬਟਨ ਤੇ ਕਲਿੱਕ ਕਰੋ, ਜਾਂ ਫਿਰ ਤੁਸੀਂ ਕਲਿੱਕ ਕਰਕੇ ਇਸ ਮੰਥਲੀ ਡੋਨੇਸ਼ਨ ਵੀ ਦੇ ਸਕਦੇ ਹੋ, ਜਾਂ ਤੁਸੀਂ ਵਨ ਟਾਈਮ ਵੀ ਡੋਨੇਸ਼ਨ ਦੇ ਸਕਦੇ ਹੋ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਡੇ ਇਸ ਪਤੇ ਤੇ ਮੇਲ ਵੀ ਕਰ ਸਕਦੇ ਹੋ। 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA। ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ 5164060694। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।